ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 5 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਤੇ ਬੇ ਏਰੀਏ ਦੇ ਵਿੱਚ ਜਿਹੜੇ ਸਾਡੇ ਸਰੋਤੇ ਹੈਗੇ ਆ, ਕਾਰਾਂ ਦੇ ਵਿੱਚ ਹੁਣ 98.5 FM HD3 ਚੈਨਲ ਜਿਹੜਾ ਆ ਉਹਦੇ ਤੇ ਸੁਣ ਸਕਦੇ ਹੋ ਜੀ। ਪੂਰੇ ਜਿਹੜੇ ਜੀ ਬੇ ਏਰੀਏ ਦੇ ਵਿੱਚ ਸੈਨ ਹੋਜ਼ੇ ਤੋਂ ਲੈ ਕੇ ਸੈਨ ਫਰਾਂਸਿਸਕੋ ਤੱਕ ਇਹ ਤੇ ਵਿਚਾਲੇ ਜਿੰਨੇ ਵੀ ਸ਼ਹਿਰ ਛੋਟੇ ਵੱਡੇ ਜਿੰਨੇ ਵੀ ਆਉਂਦੇ ਆ, ਫਰੀਮੌਂਟ, ਹੇਵਰਡ, ਯੂਨੀਅਨ ਸਿਟੀ, ਨਿਊਯਾਰਕ, ਓਕਲੈਂਡ, ਬਰਕਲੀ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਨੂੰ 98.5 ਦੇ HD3 ਚੈਨਲ ਦੇ ਉੱਤੇ ਜਿਹੜਾ ਆ ਉਹ ਤੁਸੀਂ ਸੁਣ ਸਕਦੇ ਆ। ਜਿਨ੍ਹਾਂ ਨਵੀਆਂ ਗੱਡੀਆਂ ਦੇ ਵਿੱਚ HD ਚੈਨਲ ਆਉਂਦੇ ਨੇ, ਹੁਣ ਤਾਂ ਸਾਰੀਆਂ ਗੱਡੀਆਂ ਦੇ ਵਿੱਚ HD ਚੈਨਲ ਜਿਹੜੇ ਨਵੀਆਂ 'ਚ ਉਹ ਆਉਂਦੇ ਹੀ ਨੇ। ਸੋ ਜਦੋਂ ਤੁਸੀਂ ਪਹੁੰਚ ਜਾਂਦੇ ਆ 98.5 ਦੇ ਉੱਤੇ, HD ਚੈਨਲ ਓਪਨ ਕਰਕੇ ਨੰਬਰ 3 ਦੇ ਉੱਤੇ ਜਿਹੜਾ ਉਹ ਫਿਰ ਤੁਸੀਂ ਜਾਣਾ ਹੈਗਾ ਤੇ ਉੱਥੇ ਤੁਸੀਂ ਬੇ ਏਰੀਏ ਦੇ ਵਿੱਚ ਹੁਣ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜ਼ੈਂਡਰ ਮਾਰਗੇਜ ਅਤੇ ਰੀਅਲ estate, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਰਕੀਆਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ 53 ਫੁੱਟੇ ਟ੍ਰੇਲਰ ਤੇ ਦਿੰਦੇ ਹਨ। ਕਾਲ 559 266 3737 ਤੇ ਟਰੀਐਸ ਟਰੱਕਿੰਗ ਫਰੈਜ਼ਨੋ, ਜਿਹੜੇ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 559 834 4000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪਾਵਰਵਾਲ ਵਿਨਰ ਟਿਕਟ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਸੈੱਲ ਹੋਈ ਆ। $700 ਮਿਲੀਅਨ ਦਾ ਜੈਕਪੋਟ ਸੀ, ਜਿਹੜਾ ਸੋਮਵਾਰ ਸ਼ਾਮ ਨੂੰ ਜਿਹੜੇ ਨੰਬਰ ਉਹਨਾਂ ਨੇ ਦੱਸੇ ਆ 12, 22, 54, 66 ਤੇ 69। ਸੋ ਇਹ ਨਹੀਂ ਪਤਾ ਇੱਕ ਜਣਾ ਜਾਂ ਕਿੰਨੇ ਜਣੇ ਹੁਣ ਮਿਲੀਨੀਅਰ ਬਣ ਗਏ ਆ। ਸੋ ਟੋਟਲ ਜਿਹੜਾ ਆ 699.8 ਮਿਲੀਅਨ ਡਾਲਰ ਦੀ ਸੀਗੀ, 7th ਲਾਰਜੈਸਟ US ਦੀ ਲੋਟੋ ਹਿਸਟਰੀ ਦੇ ਵਿੱਚ। ਤੇ ਇਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਕਿਹੜੇ ਬੰਦੇ ਨੇ ਵਿਨ ਕੀਤੀ ਆ। ਪਰ ਜਿਹੜੀ ਟਿਕਟ ਵੇਚੀ ਗਈ ਹੈਗੀ ਆ, ਮੋਰੋਵੇ ਜਿਹੜਾ ਇੱਕ ਛੋਟਾ ਜਿਹਾ ਟਾਊਨ ਹੈ ਕੈਲੀਫੋਰਨੀਆ ਦੇ ਵਿੱਚ, ਉੱਥੇ ਇੱਕ ਗਰੋਸਰੀ ਸਟੋਰ ਦੇ ਉੱਤੇ ਵੇਚੀ ਗਈ ਹੈਗੀ ਆ। ਜੀ, ਸੋ ਜਿਨ੍ਹਾਂ ਨੇ ਟਿਕਟ ਵੇਚੀ ਉਹਨਾਂ ਨੂੰ ਵੀ ਜਿਹੜਾ ਫਾਇਦਾ ਜਿਹੜਾ ਉਹ ਹੋ ਜਾਊਗਾ। ਜਿਹਨੇ ਜਿੱਤੀ ਆ ਉਹਨੂੰ ਤਾਂ ਫਿਰ ਓਬਵੀਅਸਲੀ ਜਿਹੜਾ ਮਿਲੀਅਨੇਰ ਆ ਉਸਨੇ ਉਹ ਬਣਨਾ ਹੀ ਬਣਨਾ ਹੈਗਾ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫੇਸਬੁੱਕ ਦਾ ਪਰਦਾਫਾਸ਼ ਕਰਨ ਵਾਲੀ ਜਿਹੜੀ ਵਿਸਲ ਬਲੋਵਰ ਆ, ਉਹ ਅੱਜ ਜਿਹੜੀ ਆ ਇੱਕ ਕਮੇਟੀ ਦੇ ਸਾਹਮਣੇ, ਹਾਊਸ ਦੀ ਕਮੇਟੀ ਦੇ ਸਾਹਮਣੇ ਜਿਹੜੀ ਉਹ ਪੇਸ਼ ਹੋ ਰਹੀ ਆ। ਉਹ ਤੇ ਉੱਥੇ ਆਪਣੇ ਜਿਹੜੇ ਬਿਆਨ ਆ ਉਹ ਦਰਜ ਕਰਾ ਰਹੀ ਹੈਗੀ ਆ। ਸੋ ਉਸਨੇ ਜਿਹੜਾ ਹਰਜੋਤ ਸਿੰਘ ਜੀ ਕਾਫੀ ਜਿਹੜਾ ਉਹ ਦੱਸਿਆ ਸੀਗਾ, ਵਿਸਲ ਬਲੋਵਰ ਨੇ ਅੱਜ ਸੈਨੇਟ ਦੇ ਮੂਹਰੇ ਟੈਸਟੀਫਾਈ ਜਿਹੜੀ ਇਹ ਕਰ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਫੇਸਬੁੱਕ ਆ ਆਪਣੇ ਮੁਨਾਫੇ ਨੂੰ ਸੋਸ਼ਲੀ, ਸਮਾਜਿਕ ਤੌਰ ਦੇ ਉੱਤੇ ਜਿਹੜੀਆਂ ਚੀਜ਼ਾਂ ਠੀਕ ਆ ਉਹਨਾਂ ਦੇ ਉਲਟ ਜਾ ਕੇ ਜਿਹੜੀਆਂ ਆਪਣੇ ਮੁਨਾਫੇ ਨੂੰ ਤਰਜੀਹ ਜਿਹੜੀਆਂ ਉਹ ਦਿੰਦੀਆਂ ਆ।
ਇਹਨਾਂ ਦੇ ਵਿੱਚ ਜਿਹੜਾ ਦੱਸਿਆ ਗਿਆ ਆ ਵੀ 6% ਜਿਹੜੇ ਕੁਛ ਲੋਕ ਨੇ, ਉਹਨਾਂ ਨੇ ਇੰਸਟਾਗ੍ਰਾਮ ਜਾਂ ਫੇਸਬੁੱਕ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਮਾਰਨ ਤੱਕ ਦੀ ਜਿਹੜੀ ਉਹ ਗੱਲ ਕੀਤੀ ਆ, ਪਰ ਫੇਸਬੁੱਕ ਨੇ ਉਸ ਦੇ ਉੱਤੇ ਕੋਈ ਬਹੁਤਾ ਐਕਸ਼ਨ ਆ ਉਹਨਾਂ ਨੇ ਨਹੀਂ ਲਿਆ। ਉਸ ਨੇ ਜਿਹੜੀ ਇਹ ਬੀਬੀ ਆ, ਉਸਨੇ ਤਾਂ ਇੱਥੋਂ ਤੱਕ ਹਰਜੋਤ ਸਿੰਘ ਜੀ ਜਿਹੜਾ ਉਹ ਕਿਹਾ ਆ ਵੀ ਜਿਹੜੀ ਫੇਸਬੁੱਕ ਆ ਉਹ ਡੈਮੋਕ੍ਰੇਸੀ ਨੂੰ ਵੀਕ ਕਰ ਰਹੀ ਆ, ਕਮਜ਼ੋਰ ਜਿਹੜੀ ਆ ਉਹ ਬਣਾ ਰਹੀ ਆ। ਸੋ ਇਹ ਦਸਤਾਵੇਜ਼ ਕਹਿੰਦੇ ਸਾਹਮਣੇ ਆਏ ਸੀ ਵੀ 6% ਅਮਰੀਕਨ ਯੂਜ਼ਰਸ, ਉਹਨਾਂ ਨੇ ਇੰਸਟਾਗ੍ਰਾਮ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਮਾਰਨ ਦੀ ਜਿਹੜੀ ਉਹ ਗੱਲ ਕੀਤੀ ਆ। ਸੋ ਇਹ ਵਾਲ ਸਟਰੀਟ ਜਰਨਲ ਨੇ ਕਹਿੰਦੇ ਆ ਵੀ ਪਹਿਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ। ਹੋਗਨ ਜਿਹੜੀ ਆ ਇਹ CBS ਦੇ 60 ਮਿੰਟਸ ਦੇ ਇੱਕ ਸ਼ੋਅ ਦੇ ਵਿੱਚ ਐਤਵਾਰ ਨੂੰ ਉਹ ਆਈ ਸੀ, ਜਿਸ ਦੇ ਵਿੱਚ ਇਸਨੇ ਫੇਸਬੁੱਕ ਦੀਆਂ ਇਹ ਕਰਤੂਤਾਂ ਤੋਂ ਪਰਦਾ ਜਿਹੜਾ ਉਹ ਚੁੱਕਿਆ ਸੀ। ਫੇਸਬੁੱਕ ਤੋਂ ਪਹਿਲਾਂ ਹੀ ਲੋਕ ਹੁਣ ਖਾਸੇ ਜਿਹੜੇ ਉਹ ਨਾਖੁਸ਼ ਹੈਗੇ ਨੇ, ਤੇ ਅਜਿਹੀਆਂ ਚੀਜ਼ਾਂ ਹੋਣ ਦੇ ਨਾਲ ਇਹ ਚੀਜ਼ ਦੀ ਸਮਝ ਜਿਹੜੀ ਉਹ ਲੋਕਾਂ ਨੂੰ ਪੈ ਰਹੀ ਆ। ਹੌਲੀ-ਹੌਲੀ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਹਾਲਾਤ ਜਿਹੜੇ ਆ ਫੇਸਬੁੱਕ ਦੇ ਜ਼ਰੀਏ ਉਹ ਮਾੜੇ ਹੁੰਦੇ ਜਾ ਰਹੇ ਨੇ। ਇਹਨਾਂ ਦੇ ਉੱਤੇ ਕੋਈ ਜਿਹੜੀ ਆ ਉਹ ਕਹਿ ਲਓ ਵੀ ਆਪਣੇ ਪ੍ਰੋਫਿਟਸ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਦੀ ਭਲਾਈ ਜਿਹੜੀ ਆ ਉਹ ਉਹਨਾਂ ਦੇ ਲਈ ਸੈਕੰਡਰੀ ਜਿਹੜੀ ਉਹ ਹੋ ਚੁੱਕੀ ਹੈਗੀ ਆ। ਉਹ ਤਾਂ ਹਰ ਜਿਹੜੀ ਪ੍ਰਾਈਵੇਟ ਕੰਪਨੀ ਆ ਉਹਨੇ ਆਪਣੇ ਬੈਨੀਫਿਟ ਹੀ ਜਿਹੜੇ ਉਹ ਦੇਖਣੇ ਆ, ਮੁਨਾਫੇ ਹੀ ਦੇਖਣੇ ਆ, ਪਰ ਸੋਸ਼ਲ ਵੈਲਫੇਅਰ ਕਹਿ ਲਓ ਵੀ ਲੋਕਾਂ ਦੀ ਇੱਕ ਹਿਸਾਬ ਦੇ ਨਾਲ, ਤੇ ਉਹਨਾਂ ਦੀ ਜਿਹੜੀ ਸੇਫਟੀ ਆ ਉਸ ਨੂੰ ਐਟਲੀਸਟ ਬਾਕੀ ਕੰਪਨੀਆਂ ਇਹ ਉਮੀਦ ਕਰਦੇ ਹੁੰਦੇ ਆ ਵੀ ਉਹ ਜਿਹੜੀਆਂ ਉਹ ਮੋਹਰੇ ਰੱਖਣਗੀਆਂ, ਪਰ ਇਹਨਾਂ ਨੇ ਹਮੇਸ਼ਾ ਹੀ ਪੈਸੇ ਨੂੰ ਜਿਹੜਾ ਉਹ ਮੋਹਰੇ ਰੱਖਿਆ ਆ। ਜੀ, ਅਗਲੀ ਖਬਰ ਜਿਹੜੀ ਆ ਜਿਹੜੀ ਸੈਕਟਰੀ ਨੈਂਸੀ ਪਲੋਸੀ ਆ ਉਹਨਾਂ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਪ੍ਰੋਗਰੈਸਿਵ ਡੈਮੋਕ੍ਰੇਟਸ ਦੀ ਚੜ੍ਹਾਈ ਦੇ ਲਈ ਉਹ ਇੱਕ ਤਰ੍ਹਾਂ ਦੇ ਨਾਲ ਜ਼ਿੰਮੇਵਾਰ ਆ, ਜਿਹਦੇ ਨਾਲ ਹੁਣ ਪ੍ਰੈਜ਼ੀਡੈਂਟ ਬਾਈਡਨ ਦਾ ਏਜੰਡਾ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਠੰਡੇ ਵਾਸਤੇ 'ਚ ਪੈਂਦਾ ਨਜ਼ਰ ਆ ਰਿਹਾ ਆ। ਜਿਹੜੀ ਪ੍ਰਾਮਿਲਾ ਜੈਪਾਲ ਆ, ਕਾਂਗਰਸ ਵੂਮਨ, ਉਹਨੇ ਇਹ ਕਿਹਾ ਆ ਵੀ ਮੈਂ ਵਰਕਿੰਗ ਫੈਮਲੀਜ਼ ਦੇ ਲਈ ਤੇ ਜਿਹੜਾ ਕਾਰਪੋਰੇਟ ਇੰਟਰਸਟ ਤੇ ਲੌਬੀਇਸਟ ਆ ਉਹਨਾਂ ਦੇ ਅਗੇਂਸਟ, ਵਰਕਿੰਗ ਫੈਮਲੀ ਦੇ ਹੱਕ ਦੇ ਲਈ ਤੇ ਕਾਰਪੋਰੇਟ ਇੰਟਰਸਟ ਤੇ ਲੌਬੀਇਸਟ ਦੇ ਅਗੇਂਸਟ ਖੜੀ ਆ। ਸੋ ਪ੍ਰੋਗਰੈਸਿਵ ਜਿਹੜੇ ਹੈਗੇ ਆ 96 ਮੈਂਬਰ ਕਾਂਗਰਸ ਦੇ ਇਸ ਟਾਈਮ ਹੈਗੇ ਆ, ਉਹਨਾਂ ਨੇ ਆਪਣਾ ਕਾਫੀ ਜਿਹੜੀ ਪਕੜ ਬਣਾਈ ਹੋਈ ਹੈਗੀ ਆ। ਤੇ 81 ਸਾਲਾਂ ਦੀ ਨੈਂਸੀ ਪਲੋਸੀ ਕਹਿੰਦੇ ਵੀ ਕਿਤੇ ਇਦਾਂ ਹੀ ਨਾ ਹੋਵੇ ਵੀ ਉਹਦੀ ਹੁਣ ਹਾਰ ਹੋਵੇ, ਕਿਉਂਕਿ 2 ਸੈਨੇਟਰ ਜਿਹੜੇ ਆ ਮੈਨਚਨ ਤੇ ਸਿਨੇਮਾ ਦੋਨਾਂ ਨੇ ਕਹਿ ਦਿੱਤਾ ਵੀ ਅਸੀਂ ਜਿਹੜਾ ਆ ਇਨਫਰਾਸਟਰਕਚਰ ਬਿੱਲ ਦੀ ਜਿਹੜੀ ਆ ਉਹਦੇ ਵਿੱਚ ਸਪੋਰਟ ਨਹੀਂ ਕਰਾਂਗੇ, ਉਹਦਾ ਜਿਹੜਾ $3.5 ਟ੍ਰਿਲੀਅਨ ਦਾ। ਤੇ ਹੁਣ ਦੇਖਦੇ ਆ ਵੀ ਕੀ ਬਣਦਾ, ਪਰ ਪ੍ਰੋਗਰੈਸਿਵ ਜਿਹੜੇ ਆ ਉਹਨਾਂ ਨੇ ਕਾਫੀ ਹੋਲਡ ਡੈਮੋਕ੍ਰੈਟਿਕ ਪਾਰਟੀ ਜਿਹੜੀ ਆ ਉਹਦੇ ਵਿੱਚ ਕਰ ਲਿਆ ਹੈਗਾ ਆਪਣਾ। ਜੀ, ਟੈਸਲਾ ਨੂੰ $137 ਮਿਲੀਅਨ ਦਾ ਜਿਹੜਾ ਆ ਉਹ ਲਾਸੂਟ ਜਿਹੜਾ ਉਹ ਸੀਗਾ, ਉਹਨਾਂ ਨੇ $137 ਮਿਲੀਅਨ ਇੱਕ ਜਿਹੜੇ ਕੰਮ ਆ ਉਸ ਨੂੰ ਉਹਨਾਂ ਨੇ ਦੇਣੇ ਆ, ਕਿਉਂਕਿ ਕਹਿੰਦੇ ਵੀ ਟੈਸਲਾ ਦਾ ਜਿਹੜਾ ਵਰਕ ਕੰਡੀਸ਼ਨ ਸੀਗੀਆਂ ਉਹ ਮਾੜੀਆਂ ਸੀਗੀਆਂ, ਤੇ ਰੇਸਿਜ਼ਮ ਦਾ ਉਹ ਸ਼ਿਕਾਰ ਹੋਇਆ ਸੀ, ਉਸ ਨੂੰ ਹਰਾਸਮੈਂਟ ਉੱਥੇ ਕੀਤੀ ਗਈ ਸੀ। 2015 ਤੋਂ 2016 ਦੇ ਦੌਰਾਨ ਓਵਨ ਡੀਐਜ਼ ਨਾਂ ਦਾ ਲਿਫਟ ਆਪਰੇਟਰ ਆ, ਉੱਥੇ ਕੰਮ ਕਰਦਾ ਸੀ, ਤੇ ਕਹਿੰਦੇ ਬੜਾ ਹੀ ਹੌਸਟਾਈਲ ਵਰਕ ਇਨਵਾਇਰਮੈਂਟ ਸੀਗਾ। ਸੋ ਕਿ ਇੱਥੋਂ ਤੱਕ ਜਿਹੜਾ ਡਿਆਜ਼ ਆ ਉਹਨੇ ਇਹ ਵੀ ਦਾਅਵੇ ਕੀਤੇ ਵੀ ਜਿਹੜੇ ਕਾਲੇ ਮੂਲ ਦੇ ਉੱਥੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਰੇਸਿਸਟ ਸਲਰ ਜਿਹੜੇ ਆ ਫੈਕਟਰੀ ਫਲੋਰ ਦੇ ਉੱਤੇ ਉਹ ਸੁਣਨ ਨੂੰ ਮਿਲਦੇ ਸੀ, ਤੇ ਬਾਥਰੂਮਸ ਦੇ ਵਿੱਚ ਰੇਸਿਸਟ ਗ੍ਰੈਫਿਟੀ ਵੀ ਉੱਥੇ ਪਾਈ ਜਾਂਦੀ ਸੀਗੀ। ਸੋ ਇਹ ਜਿਹੜੇ ਡਿਆਜ਼ ਆ ਇਹ ਟੈਸਲਾ ਦੇ ਵਿੱਚ ਇਸਨੇ ਐਜ਼ ਅ ਲਿਫਟ ਆਪਰੇਟਰ ਹੀ ਕੰਮ ਕੀਤਾ ਸੀ, ਤੇ ਹੁਣ $137 ਮਿਲੀਅਨ ਜਿਹੜੀ ਟੈਸਲਾ ਆ ਉਹ ਇਸ ਨੂੰ ਪੇ ਕਰਨ ਜਾ ਰਹੀ ਆ। ਜਿਊਰੀ ਨੇ ਸੈਨ ਫਰਾਂਸਿਸਕੋ ਦੀ ਜਿਹੜੇ ਕੋਰਟ ਨੇ $130 ਮਿਲੀਅਨ ਇਸ ਦੇ ਹੱਕ ਦੇ ਵਿੱਚ ਦਿੱਤੇ ਸੀਗੇ, ਤੇ $6.9 ਮਿਲੀਅਨ ਜਿਹੜੇ ਇਮੋਸ਼ਨਲ ਡਿਸਟ੍ਰੈਸ ਦੇ ਲਈ ਜਿਹੜਾ ਆ ਉਹ ਦਿੱਤਾ ਸੀ। ਸੋ ਕੁੱਲ ਮਿਲਾ ਕੇ $137 ਮਿਲੀਅਨ ਜਿਹੜੇ ਇਸ ਨੂੰ ਮਿਲਣਗੇ। ਲਾਰੈਂਸ ਔਰਗਨ ਆਫ ਕੈਲੀਫੋਰਨੀਆ ਸਿਵਲ ਰਾਈਟ ਜਿਹੜੇ ਲਾ ਗਰੁੱਪ ਆ, ਉਹਨਾਂ ਨੇ ਕਹਿੰਦੇ ਆ ਵੀ ਇਸ ਦਾ ਕੇਸ ਲੜਿਆ ਸੀ, ਤੇ ਉਹ ਉਮੀਦ ਕਰਦੇ ਆ ਵੀ ਇਹ ਫੈਸਲਾ ਆਉਣ ਤੋਂ ਬਾਅਦ ਦੇ ਵਿੱਚ ਹੋਰ ਜਿਹੜੇ ਥਾਵਾਂ ਦੇ ਉੱਤੇ ਇੱਦਾਂ ਦੀਆਂ ਹਰਕਤਾਂ ਜਿਹੜੀਆਂ ਉਹ ਹੋ ਰਹੀਆਂ ਨੇ, ਜਿੱਥੇ ਕੰਮਾਂ ਨੂੰ ਜਿਹੜੇ ਮੁਲਾਜ਼ਮਾਂ ਨੂੰ ਇੱਦਾਂ ਨਸਲੀ ਟਿੱਪਣੀਆਂ ਜਾਂ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ, ਵੀ ਉਹਨਾਂ ਦੇ ਲਈ
ਇੱਕ ਕਹਿ ਲਓ ਵੀ ਬੈਂਚਮਾਰਕ ਡਿਸੀਜਨ ਇਹ ਬਣ ਸਕਦਾ ਹੈ। ਜੀ। ਅਗਲੀ ਖਬਰ ਜਿਹੜੀ ਆ ਚਰਚਜ਼ ਦੇ ਸੰਬੰਧ ਦੇ ਵਿੱਚ ਆ, ਕਹਿੰਦੇ ਵੀ 3,33,000 ਜਿਹੜੇ ਬੱਚੇ ਆ, ਉਹਨਾਂ ਨੂੰ ਸੈਕਸ਼ੁਅਲੀ ਅਬਿਊਜ਼ ਕੀਤਾ ਗਿਆ ਫਰਾਂਸ ਦੇ ਵਿੱਚ, ਜਿਹੜੇ ਉੱਥੇ ਦੇ ਕੈਥੋਲਿਕ ਚਰਚ ਆ ਉਹਨਾਂ ਵੱਲੋਂ। 70 ਸਾਲਾਂ ਦੇ ਵਿੱਚ ਇਹ ਜਿਹੜੀ ਨਵੀਂ ਰਿਪੋਰਟ ਆਈ ਵਾਓ! ਆ, 1950 ਤੋਂ ਲੈ ਕੇ ਹੁਣ ਤੱਕ 3,30,000 ਬੱਚਿਆਂ ਨੂੰ ਸੈਕਸ਼ੁਅਲੀ ਅਬਿਊਜ਼ ਕੀਤਾ ਗਿਆ ਸੀ। 3,000 ਦੇ ਕਰੀਬ ਜਿਹੜੇ ਪ੍ਰੀਸਟ ਆ, ਉਹਨਾਂ ਨੇ ਇਹ ਕੰਮ ਕੀਤਾ। ਕਹਿੰਦੇ ਪਈ ਕਈ ਜਗ੍ਹਾ ਦੇ ਉੱਤੇ ਜਿਹੜੇ ਉਹਨਾਂ ਦੇ ਚਰਚ ਦੇ ਲੀਡਰ ਸੀ, ਉਹਨਾਂ ਨੂੰ ਪਤਾ ਵੀ ਸੀ ਬੱਚੇ ਜਿਹੜੇ ਆ ਇਹ ਅਬਿਊਜ਼ ਹੋਣਗੇ। ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਆ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। 2500 ਪੇਜ ਦਾ ਇੱਕ ਡਾਕੂਮੈਂਟ ਆ, ਇਹ ਕੈਥੋਲਿਕ ਚਰਚ ਜਿਹੜਾ ਫਰਾਂਸ ਦਾ, ਉਹਨਾਂ ਵੱਲੋਂ ਇਹ ਇਸ਼ੂ ਕੀਤਾ ਗਿਆ ਆ। ਇਹ ਜਿਹੜੀ ਪੂਰੀ ਦੀ ਪੂਰੀ 2.5 ਸਾਲਾਂ ਦੇ ਵਿੱਚ ਇੱਕ ਕਮਿਸ਼ਨ ਕ੍ਰੀਏਟ ਕੀਤਾ ਗਿਆ ਸੀ, ਉਹਨੇ ਰਿਪੋਰਟ ਤਿਆਰ ਕੀਤੀ ਆ। 6500 ਤੋਂ ਵੱਧ ਕਾਲਾਂ ਉਹਨਾਂ ਨੂੰ ਆਈਆਂ। ਕਹਿੰਦੇ ਵੀ ਜਿਹੜੇ ਬੱਚਿਆਂ ਨੂੰ ਅਬਿਊਜ਼ ਕੀਤਾ ਗਿਆ, ਉਹਨਾਂ ਦੀ ਜਿਹੜੀ ਅਗਲੀ ਲਾਈਫ ਆ, ਜਿਹੜੀ ਜਦੋਂ ਉਹ ਮੈਚਿਓਰ ਹੋ ਗਏ, ਉਹ ਬਹੁਤ ਹੀ ਬੁਰੀ ਸੀ। ਮੈਂਟਲੀ ਉਹਨਾਂ 'ਤੇ ਬਹੁਤ ਅਸਰ ਪਿਆ, ਸੈਕਸ਼ੁਅਲੀ ਉਹਨਾਂ ਦੇ ਉੱਤੇ ਬਹੁਤ ਅਸਰ ਪਿਆ। ਸੋ ਸਭ ਤੋਂ ਹੈਰਾਨੀ ਵਾਲੀ ਗੱਲ ਇਹਦੇ 'ਚ ਇਹ ਆ ਵੀ ਜਿਹੜੀਆਂ ਨਨਜ਼ ਸੀਗੀਆਂ, ਉਹਨਾਂ ਨੇ ਵੀ ਕਹਿੰਦੇ ਜਿਹੜੀਆਂ ਕੁੜੀਆਂ ਸੀਆਂ, ਉਹਨਾਂ ਨੂੰ ਰੇਪ ਕੀਤਾ। ਸੋ ਇਹ ਬਹੁਤ ਹੀ ਜਿਹੜੀ ਖਤਰਨਾਕ ਰਿਪੋਰਟ ਜਿਹੜੀ ਆ, ਇਹ ਫਰਾਂਸ ਤੋਂ ਆਈ ਆ। USA ਦੇ ਵਿੱਚ ਵੀ ਆਪਾਂ ਨੂੰ ਪਤਾ, ਆਪਾਂ ਦੇਖੀਆਂ ਰਿਪੋਰਟਸ ਕਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਆਈਆਂ ਹੈਗੀਆਂ। ਕੈਥੋਲਿਕ ਚਰਚ ਜਿਹੜੇ ਆ ਪੈਡੋਫਿਲ ਤੇ ਪ੍ਰੀਡੇਟਰਸ ਦਾ ਇਸ ਟਾਈਮ ਘਰ ਬਣ ਕੇ ਜਿਹੜੇ ਉਹ ਬਣ ਚੁੱਕੇ ਨੇ। 3,30,000 ਨਿਆਣਾ। ਹਰਜੋਤ ਸਿੰਘ ਜੀ, ਇਹ ਆંકੜਾ ਮੂੰਹੋਂ ਕਹਿਣਾ ਸੌਖਾ ਆ, ਕਿੰਨੇ ਲੋਕਾਂ ਦਾ ਜੀਵਨ ਜਿਹੜਾ ਆ ਇਹਨਾਂ ਨੇ ਬਰਬਾਦ ਕੀਤਾ। 3,000 ਲੋਕਾਂ ਨੇ 3,30,000 ਨਿਆਣਿਆਂ ਦੇ ਨਾਲ 70 ਸਾਲਾਂ ਦੇ ਵਿੱਚ ਕੁਕਰਮ ਜਿਹੜੇ ਉਹ ਕੀਤੇ। ਕਹਿੰਦੇ ਵੀ ਇਹਨਾਂ ਦੇ ਵਿੱਚੋਂ 80% ਛੋਟੇ ਮੁੰਡੇ ਸੀਗੇ, ਜਿਨ੍ਹਾਂ ਦੇ ਨਾਲ ਇਹ ਸੈਕਸ਼ੁਅਲ ਅਬਿਊਜ਼ ਜਿਹੜਾ ਆ ਉਹ ਹੁੰਦਾ ਰਿਹਾ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਇੱਥੋਂ ਤੱਕ ਕਿ ਜਿਹੜੀਆਂ ਨਨਜ਼ ਆ, ਉਹਨਾਂ ਨੇ ਵੀ ਇਹ ਕੀਤਾ ਹੈ। ਇਹ ਹਰ ਵਾਰ ਜਿਹੜੀ ਹਰਜੋਤ ਸਿੰਘ ਜੀ, ਹਰ ਸਾਲ ਇੱਦਾਂ ਦੀ ਇਹ ਰਿਪੋਰਟ ਆਉਂਦੀ ਆ। ਤੇ ਇਹ ਪਤਾ ਨਹੀਂ ਇਹ ਕੀ ਹੁਣ ਇਹ ਦੇਖੋ ਹੋ ਰਿਹਾ ਆ। ਇਹ ਅੱਜ ਦਾ ਨਹੀਂ, ਕਦ ਦਾ ਜਿਹੜਾ ਉਹ ਹੋ ਰਿਹਾ ਆ। ਬਾਰ-ਬਾਰ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਆ, ਪਰ ਫਿਰ ਵੀ ਇਸ ਦੇ ਉੱਤੇ ਕੋਈ ਵੀ ਆਊਟਰੇਜ ਨਹੀਂ, ਕੋਈ ਵੀ ਜਿਹੜਾ ਉਹ ਰੌਲਾ ਨਹੀਂ। ਇਵੈਂਚੁਅਲੀ ਇਹ ਗੱਲ ਆਈ ਗਈ ਜਿਹੜੀ ਉਹ ਹੋ ਜਾਂਦੀ ਆ। 3,30,000 ਬੱਚਿਆਂ ਦੇ ਨਾਲ ਕੁਕਰਮ ਹੋਣਾ ਤੇ ਇੱਕ ਆਈ ਜਾਈ ਜੀ ਜਿਹੜੀ ਉਹ ਗੱਲ ਹੋ ਜਾਵੇ। ਇਹ ਇਕੱਲੇ ਇੱਕ ਫਰਾਂਸ ਮੁਲਕ ਦੀ ਜਿਹੜੀ ਦੇਖੋ ਹਰਜੋਤ ਸਿੰਘ ਜੀ ਗੱਲ ਹੋ ਰਹੀ ਆ, ਤੇ ਅਜਿਹੇ ਜਿਹੜੇ ਪਤਾ ਨਹੀਂ ਕਿੰਨੇ ਹੋਰ ਲੱਖਾਂ ਹੀ ਨਿਆਣੇ ਜਿਹੜੇ ਹੋਣੇ ਆ, ਜਿਨ੍ਹਾਂ ਦੇ ਨਾਲ ਇੱਦਾਂ ਜਿਹੜਾ ਆ ਉਹ ਅਤਿਆਚਾਰ ਹੋਊਗਾ। ਪੋਪ ਫਰਾਂਸਿਸ ਜਿਹੜੇ ਆ, ਉਹਨਾਂ ਨੇ ਮਈ 2019 ਦੇ ਵਿੱਚ ਨਵੇਂ ਚਰਚ ਲਾ ਜਿਹੜੇ ਆ ਉਹ ਬਣਾਏ ਸੀਗੇ ਵੀ ਜਿੰਨੇ ਵੀ ਕੈਥੋਲਿਕ ਪ੍ਰੀਸਟ ਤੇ ਨਨਜ਼ ਆ ਦੁਨੀਆ ਭਰ ਦੇ ਵਿੱਚ ਆ, ਜਿਹੜਾ ਵੀ ਕੋਈ ਸੈਕਸ਼ੂਅਲ ਅਬਿਊਜ਼ ਜਾਂ ਕਵਰ ਅਪ ਹੁੰਦਾ ਆ, ਉਹ ਉਹਨਾਂ ਦੇ ਆਪਣੇ ਉਤਲੇ ਜਿਹੜੇ ਅਧਿਕਾਰੀ ਆ, ਉਹਨਾਂ ਤੱਕ ਜਿਹੜਾ ਉਹ ਦੱਸੇ ਜਾਣ। ਤੇ ਪਰ ਫਿਰ ਵੀ ਆਪਾਂ ਨੂੰ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਉੱਥੇ ਉਹ ਬਚਾ ਰਹੇ ਨੇ। ਇਹ ਤਾਂ ਫਿਰ ਇੱਦਾਂ ਲੱਗ ਰਿਹਾ ਵੀ ਬੱਚਿਆਂ ਨੂੰ ਨੋਚਣ ਵਾਲੀਆਂ ਇੱਕ ਥਾਵਾਂ ਹੀ ਜਿਹੜੀਆਂ ਇਹ ਬਣਦੀਆਂ ਜਾ ਰਹੀਆਂ ਨੇ। ਜੀ, ਬਿਲਕੁਲ। ਜਿਹੜੀ ਅਗਲੀ ਖਬਰ ਆ, ਉਹ ਸਿੰਗਾਪੁਰ ਤੋਂ ਆ ਰਹੀ ਆ। ਸਿੰਗਾਪੁਰ ਦੀ ਸਰਕਾਰ ਜਿਹੜੀ ਆ, ਉਹਨਾਂ ਨੇ ਇੱਕ ਬਹੁਤ ਹੀ ਪਾਵਰਫੁਲ ਜਿਹੜਾ ਆ ਫੋਰਨ ਇੰਟਰਫੀਰੈਂਸ ਲਾ ਪਾਸ ਕੀਤਾ ਆ। ਕਹਿੰਦੇ ਭਈ ਇਹ ਇੱਕ ਆਜ਼ਾਦੀ ਨੂੰ ਇੱਕ ਤਰ੍ਹਾਂ ਦਾ ਜਿਹੜਾ ਖਤਰਾ ਹੋ ਰਿਹਾ ਹੈਗਾ ਆ। ਸੋ 10 ਘੰਟੇ ਲੰਮਾ ਉਹਨਾਂ ਦਾ ਜਿਹੜਾ ਸੈਸ਼ਨ ਚੱਲਿਆ, ਜਿਹਦੇ ਵਿੱਚ ਉਹਨਾਂ ਨੇ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਤੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮਸ ਆ, ਉਹਨਾਂ ਨੂੰ ਕੰਪੈਲ ਕਰਨਾ ਪਊ। ਉਹਨਾਂ ਨੂੰ ਕੰਪੈਲ ਕੀਤਾ ਆ ਵੀ ਜੇ ਕਿਸੇ ਦੀ ਉਹਨਾਂ ਨੇ ਇਨਫੋਰਮੇਸ਼ਨ ਲੈਣੀ ਆ, ਯੂਜ਼ਰ ਇਨਫੋਰਮੇਸ਼ਨ, ਉਹ ਦੇਣੀ ਪਊਗੀ। ਜੇ ਗਵਰਨਮੈਂਟ ਚਾਹੇ ਵੀ ਜਿਹੜਾ ਕੰਟੈਂਟ ਆ ਉਹ ਬਲੌਕ ਹੋਣਾ ਚਾਹੀਦਾ, ਤੇ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਐਪਲੀਕੇਸ਼ਨਸ ਆ ਰਿਮੂਵ ਕਰਨੀਆਂ, ਉਹ ਉਹਨਾਂ ਨੂੰ ਰਿਮੂਵ ਕਰਨੀਆਂ ਪੈਣਗੀਆਂ। ਕਹਿੰਦੇ ਵੀ ਸਾਡੀ ਜਿਹੜੀ ਮੁਲਕ ਆ, ਲੋਕਾਂ ਦੀ ਜਿਹੜੀ ਸਿਵਿਲਿਟੀ ਆ, ਉਹਦੇ ਉੱਤੇ ਵੀ ਬਹੁਤ ਜ਼ਿਆਦਾ ਇਹਦਾ ਅਸਰ ਪੈ ਰਿਹਾ ਹੈਗਾ ਆ। ਸਿੰਗਾਪੁਰ ਦੇ ਲਾ ਤੇ ਜਿਹੜੇ ਹੋਮ ਮਿਨਿਸਟਰ ਕੇ ਸ਼ੈਂਗ ਮੁੰਗਨ ਆ, ਜਿਹੜੇ ਉਹਨਾਂ ਨੇ ਇਹ ਜਿਹੜਾ ਲਾ ਆ, ਉਹਨਾਂ ਦੀ ਪਾਰਟੀ ਵੱਲੋਂ ਪਾਸ ਕਰਾਇਆ ਗਿਆ ਹੈ। ਜੀ ਬਿਲਕੁਲ। ਸੋ ਇਹ ਤਾਂ ਵੈਸੇ ਜਿਹੜਾ ਹਰਜੋਤ ਸਿੰਘ ਜੀ, ਬਹੁਤ ਇਸ ਟਾਈਮ ਵੱਡੀ ਮੁਸ਼ਕਿਲ ਬਹੁਤ ਸਾਰੇ ਮੁਲਕਾਂ ਦੇ ਵਿੱਚ ਹੈਗੀ ਆ ਵੀ ਬਾਹਰਲੇ ਮੁਲਕ ਇੱਕ ਦੂਜੇ ਦੀਆਂ ਇਲੈਕਸ਼ਨਾਂ ਦੇ ਵਿੱਚ ਬੜਾ ਦਖਲਅੰਦਾਜ਼ੀਆਂ ਜਿਹੜੀਆਂ ਉਹ ਕਰਦੇ ਆ। ਕਿਸ ਤਰੀਕੇ ਦੇ ਨਾਲ ਇੱਥੇ ਵੀ ਦੇਖਿਆ ਵੀ ਰਸ਼ੀਅਨ ਬੋਟਸ ਆਰਮੀ ਜਿਹੜੀਆਂ ਆ,
ਉਹਨਾਂ ਨੇ ਅਮਰੀਕਾ ਦੇ ਵਿੱਚ ਕਿੰਨੀ ਮਿਸ ਇਨਫੋਰਮੇਸ਼ਨ, ਗਲਤ ਜਾਣਕਾਰੀ ਆ ਉਹ ਵਧਾਈ। ਇੱਕ ਕੈਂਡੀਡੇਟ ਨੂੰ ਬੈਨੀਫਿਟ ਜਿਹੜਾ ਆ ਉਹ ਪਹੁੰਚਾਉਣ ਦੇ ਲਈ ਦੂਜੇ ਦੇ ਵਿਰੁੱਧ ਗਲਤ ਜਾਣਕਾਰੀਆਂ ਜਿਹੜੀਆਂ ਉਹ ਦਿੱਤੀਆਂ। ਅਤੇ ਫੇਸਬੁੱਕ, ਸੋਸ਼ਲ ਮੀਡੀਆ ਦੇ ਉੱਤੇ ਲੋਕ ਇੰਨੇ ਕੁ ਜ਼ਿਆਦਾ ਹੁਣ ਹੋ ਚੁੱਕੇ ਆ। ਰੂਡੀ ਗਿਲਿਆਨੀ ਥੋੜ੍ਹੇ ਦਿਨ ਪਹਿਲਾਂ ਹੀ ਮੰਨਿਆ ਸੀਗਾ, ਕਹਿੰਦਾ ਵੀ ਮੈਨੂੰ ਜਿਹੜੇ ਵੋਟਰ ਫਰੋਡ ਦੀ ਜਾਣਕਾਰੀ ਫੇਸਬੁੱਕ ਤੋਂ ਮਿਲੀ, ਕੋਈ ਸਬੂਤ ਨਹੀਂ ਸੀਗੇ, ਮੂੰਹ ਚੱਕ ਕੇ ਉੱਦਾਂ ਹੀ ਜਿਹੜੀਆਂ ਉਸਨੇ ਉਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੇ ਏਡੇ ਵੱਡੇ ਸੋ ਕਾਲਡ ਦੁਨੀਆ ਦੀ ਸਭ ਤੋਂ ਵੱਡੀ ਸਿਟੀ ਦਾ ਇੱਕ ਮੇਅਰ ਇਸ ਦਾ ਜਿਹੜਾ ਸ਼ਿਕਾਰ ਹੋ ਸਕਦਾ, ਤੇ ਆਮ ਲੋਕ ਤਾਂ ਕਿੱਦਾਂ ਨਹੀਂ ਜਿਹੜੇ ਉਹ ਹੋਣਗੇ। ਸੋ ਇਹ ਇੱਕ ਬਹੁਤ ਗੰਭੀਰ ਜਿਹੜੀ ਸਮੱਸਿਆ ਇਸ ਟਾਈਮ ਸਾਹਮਣੇ ਜਿਹੜੀ ਸਾਰਿਆਂ ਦੇ ਚੱਲ ਰਹੀ ਹੈਗੀ ਆ। ਜੀ US ਡਿਪਾਰਟਮੈਂਟ ਆਫ ਜਸਟਿਸ ਉਹ ਇਸ ਟਾਈਮ ਇਸ ਪੱਖ ਦੇ ਵੱਲ ਦੇਖ ਰਿਹਾ ਆ, ਇਸ ਰੂਪ ਵੱਲੋਂ ਦੇਖ ਰਿਹਾ ਆ ਵੀ ਅਧਿਆਪਕਾਂ ਦੇ ਵਿਰੁੱਧ ਜਿਹੜੀ ਹਿੰਸਾ ਆ ਉਸ ਨੂੰ ਜਿਹੜੇ ਹਿੰਸਾ ਦੇ ਥ੍ਰੈਟ ਆ ਰਹੇ ਆ, ਖਤਰਾ ਜਿਹੜਾ ਬਣਿਆ ਪਿਆ ਉਸ ਨੂੰ ਕਿੱਦਾਂ ਕੰਬੈਟ ਜਿਹੜਾ ਉਹ ਕੀਤਾ ਜਾ ਸਕਦਾ ਆ। ਆਪਾਂ ਦੇਖ ਰਹੇ ਹਾਂ ਵੀ ਹੁਣ ਖਾਸ ਕਰਕੇ ਜਦੋਂ ਸਕੂਲ ਮੁੜ ਦੁਬਾਰਾ ਲੱਗਣੇ ਸ਼ੁਰੂ ਹੋ ਹੀ ਗਏ ਨੇ, ਕਾਫੀ ਥਾਵਾਂ ਦੇ ਉੱਤੇ ਤਾਂ ਹੁਣ ਸ਼ੁਰੂ ਹੀ ਨੇ, ਤੇ ਮਾਸਕਸ ਨੂੰ ਲੈ ਕੇ ਬੜਾ ਰੌਲਾ ਆ। ਕਈ ਜਿਹੜੇ ਮਾਪੇ ਆ ਉਹ ਜ਼ਿਆਦਾ ਗੁੱਸੇ ਦੇ ਵਿੱਚ ਜਿਹੜੇ ਉਹ ਆ ਜਾਂਦੇ ਆ ਕੋਵਿਡ ਰੂਲਸ ਆ ਉਹਨਾਂ ਨੂੰ ਲੈ ਕੇ, ਇੱਥੋਂ ਤੱਕ ਕਿ ਵੀ ਕਈਆਂ ਨੇ ਤਾਂ ਕਈ ਸਟੂਡੈਂਟਸ ਕਈ ਜਿਹੜੇ ਆ ਅਧਿਆਪਕਾਂ ਆ ਉਹਨਾਂ ਦੇ ਨਾਲ ਕੁੱਟਮਾਰ ਤੱਕ ਵੀ ਜਿਹੜੀ ਉਹ ਕਰ ਦਿੱਤੀ, ਤੇ ਅਕਸਰ ਉਹਨਾਂ ਨੂੰ ਧਮਕੀਆਂ ਜਿਹੜੀਆਂ ਆ ਉਹ ਮਿਲਦੀਆਂ ਰਹਿੰਦੀਆਂ ਨੇ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਉਹਨਾਂ ਨੇ ਕਿਹਾ ਆ ਵੀ FBI ਦੇ ਨਾਲ ਸਟ੍ਰੈਟਜੀਜ਼ ਜਿਹੜੀਆਂ ਆ ਇਸ ਸਮੱਸਿਆ ਨੂੰ ਸੁਲਝਾਉਣ ਦੇ ਲਈ ਉਹ ਡਿਸਕਸ ਕੀਤੀਆਂ ਜਾ ਰਹੀਆਂ ਆ, ਵੀ ਜਿਹੜੇ ਥ੍ਰੈਟਸ ਆ ਰਹੇ ਆ ਤੇ ਵਾਇਲੈਂਸ ਟੁਵਰਡਸ ਟੀਚਰਸ ਆ ਉਸ ਨੂੰ ਕਿਸੇ ਵੀ ਜਿਹੜੇ ਆ ਹੌਲੇ ਦੇ ਵਿੱਚ ਉਹ ਨਾ ਲਿਆ ਜਾਵੇ। ਐਰੀਜ਼ੋਨਾ ਦੇ ਵਿੱਚ ਪਿਛਲੇ ਮਹੀਨੇ ਹੀ 3 ਜਿਹੜੇ ਬੰਦੇ ਆ ਉਹਨਾਂ ਨੂੰ ਟ੍ਰੈਸਪਾਸਿੰਗ ਜਿਹੜੇ ਉਹ ਕਰਨ ਦੇ ਚਾਰਜਸ ਦੇ ਵਿੱਚ ਉਹਦੇ ਉੱਤੇ ਲਗਾਏ ਗਏ ਸੀਗੇ, ਜਦੋਂ ਉਹਨਾਂ ਨੇ ਐਲੀਮੈਂਟਰੀ ਸਕੂਲ ਦੇ ਪ੍ਰਿੰਸੀਪਲਸ ਆ ਉਸ ਨੂੰ ਜ਼ਿਪ ਟਾਈਜ਼ ਦੇ ਨਾਲ ਜਿਹੜਾ ਆ ਗ੍ਰਿਫਤਾਰ ਕਰਨ ਦੀ ਜਿਹੜੀ ਉਹ ਗੱਲ ਆਖੀ ਸੀ। ਇਹ ਉਹਨਾਂ ਨੇ ਜਿਹੜਾ ਥ੍ਰੈਟ ਆ ਉਸ ਨੂੰ ਜਿਹੜਾ ਉਹ ਦਿੱਤਾ ਸੀ। ਇਸੇ ਤਰੀਕੇ ਦੇ ਨਾਲ ਟੈਕਸਸ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਹੀ ਟੀਚਰ ਦਾ ਫੇਸ ਮਾਸਕ ਜਿਹੜਾ ਆ ਉਹ ਲਾਹ ਦਿੱਤਾ ਗਿਆ ਸੀ ਕੁਛ ਪੇਰੈਂਟਸ ਦੇ ਜਿਹੜਾ ਉਹ ਦੁਆਰਾ। ਸੋ ਇਹ ਇੱਦਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਆ ਉਹ ਵਾਪਰੀਆਂ ਨੇ, ਤੇ ਇਹ ਕੋਵਿਡ ਮਾਸਕ ਰੂਲ ਦੇ ਨਾਲ ਜਿਹੜੀ ਕ੍ਰਿਟੀਕਲ ਰੇਸ ਥਿਊਰੀ ਨੂੰ ਲੈ ਕੇ ਵੀ ਇੱਕ ਡਿਵਾਈਡ ਜਿਹੜਾ ਆ ਸਕੂਲ ਸਿਸਟਮਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆ, ਜਿੱਥੇ ਕੁਛ ਲੋਕ ਅਧਿਆਪਕਾਂ ਦੇ ਵਿਰੁੱਧ ਹਿੰਸਾ ਜਿਹੜਾ ਆ ਉਹ ਕਰਨ ਤੱਕ ਵੀ ਉਹ ਉਤਰ ਜਾ ਸਕਦੇ ਆ। ਜੀ ਅਗਲੀ ਖਬਰ ਜਿਹੜੀ ਆ ਪੰਡੋਰਾ ਪੇਪਰਸ ਜਿਹੜੇ ਫਾਈਨੈਂਸ਼ੀਅਲ ਸੀਕਰਟ ਲੀਕ ਹੋਏ ਆ ਉਹਦੇ ਵਿੱਚ ਦੁਨੀਆ ਦੇ ਪੋਲੀਟੀਸ਼ੀਅਨ, ਬਦਮਾਸ਼, ਡਰੱਗ ਡੀਲਰ ਜਿਹੜੇ ਆ ਉਹ ਬਿਜ਼ਨਸਮੈਨ ਉਹ ਸਾਰਿਆਂ ਦੇ ਨਾਂ ਹੁਣ ਬਾਹਰ ਆਣੇ ਸ਼ੁਰੂ ਹੋ ਗਏ ਹੈਗੇ ਆ। 12 ਮਿਲੀਅਨ ਫਾਈਲਸ ਜਿਹੜੀਆਂ ਆ ਉਹ 14 ਫਰਮਸ ਜਿਹੜੀਆਂ ਆਲ ਓਵਰ ਦਾ ਵਰਲਡ ਲੋਕੇਟਡ ਆ ਉਹਨਾਂ ਵੱਲੋਂ ਰਿਪੋਰਟ ਹੋਈਆਂ। ਆਪਾਂ ਕੱਲ੍ਹ ਵੀ ਦੱਸਿਆ ਸੀ 600 ਦੇ ਕਰੀਬ ਜਰਨਲਿਸਟ, 150 ਮੀਡੀਆ ਆਊਟਲੈਟਸ ਜਿਹੜੇ ਆ 117 ਮੁਲਕਾਂ 'ਚ ਉਹਨਾਂ ਨੇ ਕੰਮ ਕੀਤਾ। ਜਿਹੜੇ 330 ਦੇ ਕਰੀਬ ਜਿਹੜੇ ਮੌਜੂਦਾ ਤੇ ਰਹਿ ਚੁੱਕੇ ਪੋਲੀਟੀਸ਼ੀਅਨ ਆ ਜਾਂ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਕਿ ਉਹ ਬੈਨੀਫਿਸ਼ਰੀ ਹੈਗੇ ਜਿਹੜੇ ਉਹਨਾਂ ਦੇ ਸੀਕਰਟ ਅਕਾਊਂਟ ਆ। ਜਾਰਡਨ ਦਾ ਕਿੰਗ ਅਬਦੁੱਲਾ ਜਿਹੜਾ ਆ, UK ਦਾ ਪ੍ਰਾਈਮ ਮਿਨਿਸਟਰ ਟੋਨੀ ਬਲੇਅਰ, ਚੈਸ ਰਿਪਬਲਿਕ ਦਾ ਪ੍ਰਾਈਮ ਮਿਨਿਸਟਰ ਐਂਡਰਿਸ ਬਾਬੀਅਸ, ਕੀਨੀਆ ਦਾ ਪ੍ਰੈਜ਼ੀਡੈਂਟ ਊਰੂ ਕਿਨੀਆਟਾ, ਇਕੁਆਡੋਰ ਦਾ ਪ੍ਰੈਜ਼ੀਡੈਂਟ ਗੁਲਿਮਰੋ ਲਾਸੋ, ਤੇ ਪਾਕਿਸਤਾਨ ਪ੍ਰਾਈਮ ਮਿਨਿਸਟਰ ਦੇ ਐਸੋਸੀਏਟ ਜਿਹੜੇ ਆ ਇਮਰਾਨ ਖਾਨ ਦੇ ਇੱਕ ਫਾਈਨੈਂਸ ਮਿਨਿਸਟਰ ਆ ਉੱਥੇ ਦਾ। ਇਸੇ ਤਰ੍ਹਾਂ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਨ ਉਹਦੇ ਵੀ ਜਿਹੜੇ ਅਕਾਊਂਟ ਆ ਇੱਥੇ ਆਏ ਆ। ਇਸੇ ਤਰ੍ਹਾਂ ਇੱਕ ਟਰਕਿਸ਼ ਕੰਸਟਰਕਸ਼ਨ ਕੰਪਨੀ ਦਾ ਮੁਗਲ ਜਿਹੜਾ ਆ ਏਰਮਾਨ ਲਿਕੇ ਤੇ ਰੋਬਰਟ ਬਰੋਕਮੈਨ, ਇਹ CEO ਆ ਸਾਫਟਵੇਅਰ ਕੰਪਨੀ ਰੇਨੋਲਡਸ ਦਾ, ਇਹਨਾਂ ਦੇ ਜਿਹੜੇ ਅਕਾਊਂਟ ਆ ਇਹ ਬਾਹਰ ਪਤਾ ਲੱਗੇ ਹੈਗੇ ਆ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਹੁਣ ਇੰਡੀਅਨ ਦੀ ਸਰਕਾਰ ਜਿਹੜੀ ਆ ਉਹ ਕਹਿੰਦੇ ਆ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਹ ਤਾਂ ਪਤਾ ਨਹੀਂ ਉੱਥੇ ਦਾ ਇੱਕ ਲੈਫਟੀਨੈਂਟ ਜਨਰਲ ਰਿਟਾਇਰਡ ਜਿਹੜਾ ਰਕੇਸ਼ ਕੁਮਾਰ ਲੂੰਬਾ ਆ, ਉਹਦੀ ਕੰਪਨੀ ਰੇਰੀਐਂਟ ਪਾਰਟਨਰ ਲਿਮਟਿਡ ਜਿਹੜੀ ਆ ਉਹਦੇ ਮੁੰਡੇ ਦੇ ਨਾਂ ਤੇ ਉਹ ਦੇਖੋ ਬਾਹਰ ਉਹਨਾਂ ਨੇ ਪਤਾ ਨਹੀਂ ਮਿਲੀਅਨਸ ਆਫ ਡਾਲਰ ਦੀ ਸੈੱਟ ਕੀਤੀ ਹੋਈ ਆ। ਇਹ ਜਨਰਲ ਸੀ ਇੰਡੀਆ ਦੀ ਆਰਮੀ ਦਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜਨਰਲ ਦੀ ਤਨਖਾਹ ਕਿੰਨੀ ਕੁ ਹੁੰਦੀ ਆ, ਤੇ ਆਪਣੇ ਜਿਹੜੇ ਵਿਚਾਰੇ ਫੌਜੀ ਆ ਉਹਨਾਂ ਦੀਆਂ ਤਾਂ ਉੱਥੋਂ ਜਿਹੜੀਆਂ ਆ ਬੋਡੀਜ਼ ਮਰਿਆ ਹੋਇਆਂ ਦੀਆਂ ਆਉਂਦੀਆਂ, ਤੇ ਆਪਾਂ ਦੇਖਦੇ ਹਾਂ ਕਿੱਦਾਂ ਉਹ ਬਾਅਦ ਦੇ ਵਿੱਚ ਰੋਂਦੇ ਕਰਲਾਉਂਦੇ ਹੈਗੇ ਆ।
ਸੋ ਇੰਡੀਆ ਦੀਆਂ ਵੀ ਬਹੁਤ ਸਾਰੇ ਲੋਕਾਂ ਦੇ ਨਾਮ ਵਿੱਚ ਆਏ ਹੈਗੇ ਆ। ਹਜੇ ਤੱਕ ਪੋਲੀਟੀਸ਼ੀਅਨ ਦੇ ਨਾਂ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤੇ, ਪਰ ਕੰਪਨੀਆਂ ਕੁਛ ਕੁ ਜਿਹੜੀਆਂ, ਜਾਂ ਜਿੱਦਾਂ ਇਹ ਜਨਰਲ ਦਾ ਨਾਮ ਆਇਆ, ਉਹ ਬਾਹਰ ਆਏ ਹੈਗੇ ਆ। ਜੀ, ਹਰਜੋਤ ਸਿੰਘ ਜੀ, ਹੁਣ 12 ਮਿਲੀਅਨ ਜਿਹੜੇ ਦਸਤਾਵੇਜ਼ ਆ, ਉਹਨਾਂ ਨੂੰ ਪੜ੍ਹਦਿਆਂ ਸਾਰੇ ਨਾਂ ਲੱਭਦਿਆਂ ਟਾਈਮ ਜਿਹੜਾ ਆ ਉਹ ਲੱਗ ਰਿਹਾ ਆ। ਅਮਰੀਕਾ ਦੀਆਂ ਕਈ ਸੂਬੇ ਜਿਹੜੇ ਆ ਉਹ ਅਜਿਹੇ ਜਿਹੜੇ ਤੁਸੀਂ ਕਹਿ ਲਓ ਵੀ ਚਾਹੇ ਉਹ ਗੁੰਡੇ ਆ ਤੇ ਚਾਹੇ ਪੋਲੀਟੀਸ਼ੀਅਨ ਆ ਤੇ ਚਾਹੇ ਉਹ ਸੁਪਰ ਵੈਲਦੀ ਆ, ਉਹ ਆਪਣਾ ਟੈਕਸ ਜਿਹੜਾ ਉਹ ਨਾ ਦੇਣਾ ਪਵੇ, ਡਾਲਰ ਜਿਹੜੇ ਆ ਉਹ ਇੱਥੇ ਲਿਖਾ ਰਹੇ ਨੇ। ਕਹਿੰਦੇ ਸਾਊਥ ਡਕੋਟਾ ਇਹਨਾਂ ਸਾਰਿਆਂ ਦੇ ਲਈ ਇੱਕ ਟੈਕਸ ਹੇਵਨ ਦੇ ਵਜੋਂ ਉੱਭਰ ਕੇ ਸਾਹਮਣੇ ਜਿਹੜਾ ਉਹ ਆਇਆ ਆ। ਪੰਡੋਰਾ ਪੇਪਰਸ ਦੇ ਵਿੱਚ ਇਹ ਚੀਜ਼ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਟਰਸਟ ਕੰਪਨੀਜ਼ ਕਹਿੰਦੇ ਖਾਸ ਕਰਕੇ ਸਾਊਥ ਡਕੋਟਾ ਤੇ ਨਵਾਡਾ ਦੇ ਵਿੱਚ ਤੇ ਹੋਰ ਦਰਜਨ ਜਿਹੜੀਆਂ ਸੂਬੇ ਹੈਗੇ ਅਮਰੀਕਾ ਦੇ ਵਿੱਚ, ਉਹਨਾਂ ਦੇ ਵਿੱਚ ਬੜੀ ਆਸਾਨੀ ਹੈਗੀ ਆ ਵੀ ਜਿਹੜੇ ਟੈਕਸਿਸ ਆ ਉਹਨਾਂ ਨੂੰ ਇਸ ਦੇ ਜ਼ਰੀਏ ਜਿਹੜੇ ਉਹ ਡੌਜ ਕਰ ਦੇਣ। ਜਿਹੜੀਆਂ ਆਈਆਂ ਹੁਣ ਪ੍ਰਕਾਸ਼ਿਤ ਹੋਈਆਂ ਜਿਹੜੀਆਂ ਰਿਪੋਰਟਸ ਆ, ਉਹਨਾਂ ਦੇ ਵਿੱਚ ਇਹ ਜਿਹੜਾ ਪਤਾ ਲੱਗ ਰਿਹਾ ਵੀ। ਸੋ ਇਹ ਬਾਹਰਲੇ ਮੁਲਕ ਵਾਲੇ ਜਿਹੜੇ ਸੁਪਰ ਵੈਲਦੀ ਆ, ਉਹਨਾਂ ਦੇ ਲਈ ਇਹ ਟੈਕਸ ਹੇਵਨ ਦੇ ਵਜੋਂ ਸਾਹਮਣੇ ਜਿਹੜੇ ਉਹ ਆ ਰਹੇ ਆ। ਸਾਊਥ ਡਕੋਟਾ ਨੇ ਘੱਟ ਟੈਕਸਿਸ ਜਿਹੜੇ ਉਹ ਰੱਖੇ ਆ, ਉਹ ਤਾਂ ਜੋ ਵੀ ਹੋਰ ਕੰਪਨੀਆਂ ਜਿਹੜੀਆਂ ਇੱਥੇ ਆ ਕੇ ਇਨਵੈਸਟਮੈਂਟ ਵਗੈਰਾ ਕਰਨ, ਪਰ ਉਸੇ ਹੀ ਦੀ ਆੜ ਦੇ ਵਿੱਚ ਇਹ ਜਿਹੜੇ ਲੋਕ ਆ ਆਪਣੇ ਟੈਕਸ ਬਚਾਉਣ ਦੇ ਲਈ ਜਿਹੜੇ ਪੈਸੇ ਆ ਉਹ ਵੀ ਇੱਥੇ ਲਗਾਈ ਜਾ ਰਹੇ ਹੈਗੇ ਆ। ਸੋ ਅਮਰੀਕਾ ਕਿਸੇ ਟਾਈਮ ਦੇ ਉੱਤੇ ਅਮਰੀਕਾ ਤੋਂ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਆਪਣਾ ਟੈਕਸ ਬਚਾਉਣ ਦੇ ਲਈ ਡਾਲਰ ਆ ਜਿਹੜੇ ਉਹ ਰੱਖਦੇ ਸੀਗੇ, ਤੇ ਹੁਣ ਬਾਹਰਲੇ ਮੁਲਕ ਵਾਲੇ ਲੋਕ ਅਮਰੀਕਾ 'ਚ ਡਾਲਰ ਰੱਖ ਕੇ ਆਪਣਾ ਟੈਕਸ ਆ ਉਹ ਬਚਾ ਰਹੇ ਆ। ਸੋ ਪੁੱਠਾ ਜਿਹੜਾ ਕੰਮ ਆ ਉਹ ਬਣਦਾ ਜਾ ਰਿਹਾ ਹੈਗਾ ਆ। ਸੋ ਲੈਟਸ ਸੀ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ। ਸੋ ਸਾਊਥ ਡਕੋਟਾ ਦੇ ਵਿੱਚ ਤੇ ਕਹਿੰਦੇ ਉਹਨਾਂ ਦੇ ਟਰਸਟ ਦੇ ਐਸੈਟਸ ਆ ਉਹ 4 ਗੁਣਾ ਜਿਹੜੇ ਉਹ ਵਧੇ ਨੇ ਥੋੜੇ ਹੀ ਜਿਹੜੇ ਸਾਲਾਂ ਦੇ ਵਿੱਚ। ਪਿਛਲੇ 10 ਸਾਲਾਂ 'ਚ ਇਸ ਟਾਈਮ $360 ਬਿਲੀਅਨ ਦੇ ਜਿਹੜੇ ਟਰਸਟ ਐਸੈਟਸ ਆ ਉਸ ਸੂਬੇ ਦੇ ਕੋਲ ਹੈਗੇ ਨੇ, ਜਿਨ੍ਹਾਂ ਵਿੱਚ ਅਜਿਹੇ ਲੋਕਾਂ ਨੇ ਇਹਨਾਂ ਦਸਤਾਵੇਜ਼ਾਂ ਦੇ ਮੁਤਾਬਕ ਅਜਿਹੇ ਲੋਕਾਂ ਦੇ ਦੁਆਰਾ ਇੱਥੇ ਆਪਣੇ ਟੈਕਸ ਤੋਂ ਬਚਾਏ ਹੋਏ ਜਿਹੜੇ ਪੈਸੇ ਆ ਉਹ ਇੱਥੇ ਲੁਕਾ ਕੇ ਰੱਖੇ ਨੇ। ਜੀ, ਅਗਲੀ ਖਬਰ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਆ ਰਹੀ ਆ। ਸੈਨ ਫਰਾਂਸਿਸਕੋ ਦੇ ਵਿੱਚ ਆਪਾਂ ਬਹੁਤ ਸਾਰੇ ਵਿਜ਼ਿਟ ਕਰਨ ਜਾਂਦੇ ਆ ਪੂਰੀ ਦੁਨੀਆ ਤੋਂ, ਤੇ ਇੱਕ ਉੱਥੇ ਜਿਹੜਾ ਘਰ ਆ ਸੈਨ ਫਰਾਂਸਿਸਕੋ ਦੇ ਵਿੱਚ ਮੈਂਸ਼ਨ ਹੈਗਾ ਆ 2500 ਬ੍ਰੌਡਵੇ ਤੇ 2500 ਬ੍ਰੌਡਵੇ, ਪੈਸੀਫਿਕ ਹਾਈਟ ਮੈਂਸ਼ਨ ਕਰਕੇ ਉਹਨੂੰ ਜਾਣਿਆ ਜਾਂਦਾ ਆ। 100 ਸਾਲ ਤੋਂ ਵੱਧ ਪੁਰਾਣਾ ਆ। ਉਹ ਹੁਣ ਸੇਲ ਤੇ ਲੱਗਾ ਆ $17 ਮਿਲੀਅਨ ਦਾ। 1894 ਦੇ ਵਿੱਚ 7045 ਸਕੁਅਰ ਫੁੱਟ ਦਾ ਇਹ ਜਿਹੜਾ ਘਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਇਹ ਕਈ ਵਾਰੀ ਰੀਮੋਡਲ ਵੀ ਹੋ ਚੁੱਕਾ। ਸੰਨ 2012 ਦੇ ਵਿੱਚ ਇਹ ਸੈੱਲ ਹੋਇਆ ਸੀ 8.2 ਮਿਲੀਅਨ ਦਾ। ਹੁਣ ਇਹ ਡਬਲ ਪ੍ਰਾਈਸ ਦੇ ਉੱਤੇ ਜਿਹੜਾ ਸੇਲ ਦੇ ਉੱਤੇ ਲਾਇਆ ਗਿਆ। ਇਹ ਹਿਸਟੋਰੀਕਲ ਮੈਂਸ਼ਨ ਜਿਹੜਾ ਹੈਗਾ ਆ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਰਾਕੀ ਰਿਫਿਊਜੀਅਸ ਨੂੰ ਜਿਹੜੇ ਹੱਥ ਦੇ ਨਾਲ ਚੱਲਣ ਵਾਲੀਆਂ ਜਿਹੜੀਆਂ ਵਾਸ਼ਿੰਗ ਮਸ਼ੀਨਸ ਆ ਉਹ ਦਿੱਤੀਆਂ ਜਾ ਰਹੀਆਂ ਆ। ਹੱਥ ਦੇ ਨਾਲ ਚੱਲਣ ਵਾਲੀ ਵਾਸ਼ਿੰਗ ਮਸ਼ੀਨ ਦਾ ਇਨਵੈਂਟਰ ਨਵਜੋਤ ਸਾਹਨੀ ਜਿਹੜਾ ਆ ਉਹ ਹੈਗਾ ਆ। ਉਸਨੇ ਕਹਿੰਦੇ ਵੀ ਇਹ ਮਸ਼ੀਨ ਦੀ ਇਜਾਦ ਉਦੋਂ ਕੀਤੀ ਸੀਗੀ ਜਦੋਂ ਉਹਨੇ ਦੇਖਿਆ ਵੀ ਇੱਕ ਬਹੁਤ ਹੀ ਗਰੀਬ ਜਿਹੜੀ ਆ ਉਹ ਬੀਬੀ ਉਹ ਜਿਹੜੇ ਕੱਪੜੇ ਆ ਉਹ ਧੋਣ ਦੇ ਵਿੱਚ ਉਸਨੂੰ ਬੜੀ ਮੁਸ਼ਕਲ ਆ ਰਹੀ ਸੀ, ਪਰ ਇਸ ਨੇ ਫਿਰ ਇਹ ਟੰਬਲਰ ਜਿਹੜਾ ਉਹ ਬਣਾ ਕੇ ਇਸ ਦੇ ਜ਼ਰੀਏ ਵਾਸ਼ਿੰਗ ਮਸ਼ੀਨ ਦਾ ਜਿਹੜਾ ਉਹ ਨਿਰਮਾਣ ਕੀਤਾ ਹੈਗਾ ਆ। ਸੋ ਕਹਿੰਦੇ ਵੀ ਹੁਣ ਇਹ ਜਿਹੜੇ ਵੀ ਇਰਾਕੀ ਰਿਫਿਊਜੀਜ਼ ਜਿਹੜੇ ਉਹ ਆ ਰਹੇ ਆ ਉਹਨਾਂ ਨੂੰ ਇਹ ਜਿਹੜੀ ਆਪਣੀ ਇਨਵੈਂਸ਼ਨ ਆ ਉਹ ਭੇਂਟ ਕਰ ਰਿਹਾ ਹੈਗਾ ਆ, ਤਾਂ ਜੋ ਐਟਲੀਸਟ ਉਹਨਾਂ ਨੂੰ ਕੱਪੜੇ ਧੋਣ ਦੇ ਲਈ ਥੋੜ੍ਹੀ ਆਸਾਨੀ ਹੋਵੇ। ਯੂਨੀਵਰਸਿਟੀ ਆਫ ਬਾਥ ਦਾ ਇਹ ਸਟੂਡੈਂਟ ਜਿਹੜਾ ਉਹ ਰਿਹਾ ਹੈਗਾ ਆ, ਤੇ ਆਪਣੇ ਇਸ ਖੋਜ ਨੂੰ ਹੋਰ ਮੁਲਕਾਂ ਤੱਕ ਵੀ ਪਹੁੰਚਾਉਣ ਦੀ ਇਸ ਦੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ। ਸੋ ਨਵਜੋਤ ਸਾਹਨੀ ਦਾ ਬੜਾ ਵਧੀਆ ਜਿਹੜਾ ਇਹ ਹਮਲਾ ਆ ਵੀ ਲੋਕਾਂ ਦੀ ਮਦਦ ਵੀ ਜਿਹੜੀ ਉਹ ਹੋਵੇ, ਤਾਂ ਜੋ ਕਹਿੰਦੇ ਵੀ ਸਾਫ਼ ਸੁਥਰੇ ਕੱਪੜੇ ਪਾਉਣ ਦਾ ਬਹੁਤ ਸਾਰੇ ਲੋਕਾਂ ਦਾ ਜਿਹੜਾ ਚਾਅ ਆ ਉਹ ਅਧੂਰਾ ਜਿਹੜਾ ਉਹ ਨਾ ਰਹਿ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਨੋਬਲ ਪ੍ਰਾਈਜ਼ ਜਿਹੜੇ ਆ ਉਹ ਫਿਜ਼ਿਕਸ ਦੇ ਵਿੱਚ ਅਵਾਰਡ ਕੀਤੇ ਗਏ ਆ ਉਹਨਾਂ ਸਾਇੰਸਦਾਨਾਂ ਨੂੰ ਜਿਨ੍ਹਾਂ ਨੇ ਕਲਾਈਮੇਟ ਚੇਂਜ ਦੇ ਉੱਤੇ ਜਿਹੜਾ ਆ ਵਰਕ ਕੀਤਾ ਸੀ। ਇੱਕ ਜਿਹੜੇ ਪ੍ਰੋਫੈਸਰ ਸਾਇੰਟਿਸਟ ਹੈਗੇ ਆ ਸਾਈਕੂਰੋ ਮਨਾਵੀ, ਕਲੌਸ ਹੈਸਲਮੈਨ,
ਤੇ ਜਿਓਰਜੀਓ ਪਰੀਸੀ। ਕਹਿੰਦੇ ਭਈ ਇਹਨਾਂ ਨੇ 60 ਸਾਲਾਂ ਤੋਂ ਇਹਦੇ ਉੱਤੇ ਵਰਕਆਊਟ ਕਰ ਰਹੇ ਆ। ਮਨਾਵੀ 90 ਸਾਲਾਂ ਦੇ, ਹੈਸਲਮੈਨ 99 ਸਾਲਾਂ ਦੇ ਹੈਗੇ ਆ। ਇਹਨਾਂ ਨੇ ਮਾਡਲਿੰਗ ਆਫ ਅਰਥ, ਕਲਾਈਮੇਟ, ਕੁਆਂਟੀਟੇਟਿਵ ਵੇਰੀਏਬਿਲਿਟੀ ਤੇ ਰਿਲਾਇਬਿਲਿਟੀ ਪ੍ਰੈਡਿਕਟਿੰਗ ਗਲੋਬਲ ਵਾਰਮਿੰਗ, ਇਹਦੇ ਉੱਤੇ ਸਨ 1960 ਤੇ 1970 ਚ ਕੰਮ ਕੀਤਾ ਸੀ। ਅੱਜ ਤੋਂ 50 ਸਾਲ ਪਹਿਲਾਂ ਦੇਖੋ, ਉਦੋਂ ਹੀ ਇਹਨਾਂ ਨੇ ਵਾਰਨਿੰਗ ਦਿੱਤੀ ਸੀ ਭਈ ਇਹ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਕਲਾਈਮੇਟ ਚੇਂਜ ਬਹੁਤ ਵੱਡੀ ਪ੍ਰੋਬਲਮ ਜਿਹੜੀ ਹਿਊਮੈਨਿਟੀ ਦੇ ਅੱਗੇ ਆ ਰਹੀ ਹੈਗੀ ਆ। ਇਟਲੀ ਦਾ ਜਿਹੜਾ ਫਿਜ਼ਿਸਟ ਆ ਇਹ ਪਰੀਸੀ 63 ਸਾਲਾਂ ਦਾ ਆ। ਸੋ ਉਹਨਾਂ ਨੇ ਇਹ ਕਿਹਾ ਆ ਵੀ ਇਹ ਵਧੀਆ ਹੋਇਆ ਅਵਾਰਡ ਦਿੱਤਾ, ਪਰ ਇਹ ਇੱਕ ਪੋਲੀਟੀਕਲ ਮੈਸੇਜ ਨਾ ਹੋਵੇ। ਇਹਦੇ ਉੱਤੇ ਜਿਹੜਾ ਦੁਨੀਆ ਦੀਆਂ ਸਰਕਾਰਾਂ ਆ ਉਸ ਨੂੰ ਜਿਹੜਾ ਇਮੀਡੀਏਟਲੀ ਕੰਮ ਕਰਨਾ ਚਾਹੀਦਾ। ਕਹਿੰਦੇ ਵੀ ਜੋ ਅਸੀਂ 50 ਸਾਲ ਪਹਿਲਾਂ ਇਹ ਰਿਸਰਚ ਕੀਤੀ ਸੀ, ਇਹ ਦੱਸਿਆ ਸੀ, ਤੇ ਹੁਣ ਜਾ ਕੇ ਇਹਦਾ ਜਿਹੜਾ ਰਿਜ਼ਲਟ ਨਿਕਲਿਆ ਹੈਗਾ। ਜੀ, ਤੇ ਹਰਜੋਤ ਸਿੰਘ ਜੀ, ਇੱਥੋਂ ਤੱਕ ਜਿਹੜਾ ਦੱਸਿਆ ਜਾ ਰਿਹਾ ਹੈ ਵੀ ਲੇਟੈਸਟ ਆંકੜਿਆਂ ਦੇ ਮੁਤਾਬਕ 33% ਜਿਹੜੇ ਲੋਕ ਨੇ, ਤਿੰਨਾਂ ਦੇ ਵਿੱਚੋਂ ਇੱਕ ਅਮਰੀਕਨ ਆ, ਉਹਨਾਂ ਨੂੰ ਜਿਹੜਾ ਐਕਸਟ੍ਰੀਮ ਵੈਦਰ ਇਵੈਂਟ ਦੀ ਮਾਰ ਜਿਹੜੀ ਉਹ ਕਿਤੇ ਨਾ ਕਿਤੇ ਝੱਲਣੀ ਪਈ ਆ। ਚਾਹੇ ਉਹ ਹਰੀਕੇਨ ਸੀਗੇ, ਫਲੱਡ ਸੀਗੇ, ਤੇ ਜਿੱਦਾਂ ਟੈਕਸਸ ਦੇ ਵਿੱਚ ਅਚਨਚੇਤੇ ਜਿਹੜੀ ਬਹੁਤ ਜ਼ਿਆਦਾ ਬਰਫ਼ਬਾਰੀ ਹੋਈ, ਚਾਹੇ ਅੱਗਾਂ ਜਿਹੜੀਆਂ ਉਹ ਹੈਗੀਆਂ ਆ। ਸੋ 30% ਅਮਰੀਕਨਸ ਆ, ਉਹਨਾਂ ਨੂੰ ਸਵੀਅਰ ਜਿਹੜੀਆਂ ਵੈਦਰ ਐਕਸਟ੍ਰੀਮ ਕੰਡੀਸ਼ਨਸ ਆ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਤੇ ਨਾ ਕਿਤੇ ਉਸ ਨੂੰ ਜਿਹੜਾ ਆ ਉਹ ਕਲਾਈਮੇਟ ਚੇਂਜ ਦੇ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਆ। ਅਗਲੀ ਜਿਹੜੀ ਗੱਲ ਕਰੀਏ, US ਕੈਪੀਟਲ ਪੁਲਿਸ ਨੇ ਅੱਜ ਇੱਕ ਸ਼ੱਕੀ ਗੱਡੀ ਦੇ ਵਿੱਚੋਂ ਇੱਕ ਸਸਪੈਕਟ ਆ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਆ। ਕਹਿੰਦੇ ਵੀ ਇਹ ਗੱਡੀ ਸੁਪਰੀਮ ਕੋਰਟ ਦੇ ਨਜ਼ਦੀਕ ਉਸਨੇ ਪਾਰਕ ਜਿਹੜੀ ਉਹ ਕੀਤੀ ਹੋਈ ਸੀ। ਉਸ ਨੂੰ ਜਿਹੜੇ ਪੁਲਿਸ ਨੇ ਕਿਹਾ ਵੀ ਉੱਥੋਂ ਜਾਣ ਦੇ ਲਈ, ਤੇ ਪਰ ਉਹ ਹਿੱਲਿਆ ਨਹੀਂ, ਤੇ ਫਿਰ ਜਿਹੜੀ ਕੈਪੀਟਲ ਪੁਲਿਸ ਆ ਉਸ ਨੇ ਇਸ SUV ਦੇ ਵਿੱਚੋਂ ਉਸ ਬੰਦੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਤਕਰੀਬਨ 6 ਜਿਹੜੀਆਂ ਆ ਲਾ ਇਨਫੋਰਸਮੈਂਟ ਦੀਆਂ ਜਿਹੜੀਆਂ ਵਹੀਕਲਸ ਆ, ਇੱਕ ਟੈਕਟੀਕਲ ਵਹੀਕਲ ਉਹ ਉੱਥੇ ਆਇਆ, ਕਿਉਂਕਿ ਡਰ ਸੀਗਾ ਵੀ ਪਤਾ ਨਹੀਂ ਇਸ ਗੱਡੀ ਦੇ ਵਿੱਚ ਕੀ ਹੋ ਸਕਦਾ। ਰੀਜ਼ਨ ਇਹ ਆ ਵੀ ਸੁਪਰੀਮ ਕੋਰਟ ਦੀ ਨਵੀਂ ਟਰਮ ਜਿਹੜੀ ਉੱਥੇ ਉਹ ਸ਼ੁਰੂ ਹੋਈ ਹੈ, ਜਿਸ ਦੇ ਵਿੱਚ ਉਹਨਾਂ ਨੇ ਬੜੇ ਹੀ ਅਹਿਮ ਜਿਹੜੇ ਕੇਸਾਂ ਦੇ ਉੱਤੇ ਫੈਸਲੇ ਜਿਹੜੇ ਉਹ ਸੁਣਾਉਣੇ ਆ। ਅਬੋਰਸ਼ਨ ਦਾ, ਗਨ ਕੰਟਰੋਲ ਦਾ, ਡੈਥ ਪੈਨਲਟੀ ਦਾ, ਇਹ 3 ਬੜੇ ਹੀ ਅਹਿਮ ਜਿਹੜੇ ਕੇਸ ਆ ਉਹਨਾਂ ਦੇ ਉੱਤੇ ਇਸ ਟਰਮ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈਆਂ ਜਿਹੜੀਆਂ ਉਹ ਹੋਣੀਆਂ ਆ, ਤੇ ਫਿਰ ਉਹ ਦੱਸਣਗੇ ਕੀ ਜਿਹੜਾ ਉਹ ਹੋਊਗਾ। ਸੋ ਇਹ ਵੀ ਇੱਕ ਡਰ ਜਿਹੜਾ ਆ ਉਹ ਨਾਲ ਦੇ ਨਾਲ ਜਿਹੜਾ ਉਹ ਫੈਲਿਆ ਵੀ ਪਤਾ ਨਹੀਂ ਇਸ ਸ਼ੱਕੀ ਗੱਡੀ ਦੇ ਵਿੱਚ ਇਹ ਕੀ ਕਰਨਾ ਚਾਹੁੰਦੇ ਸੀ। ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਇਹ ਕੋਈ ਫਾਲਸ ਫਲੈਗ ਤਾਂ ਨਹੀਂ ਸੀਗਾ ਜਾਂ ਵਾਕਿਆ ਹੀ ਕੋਈ ਡਰ ਸੀਗਾ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਪਾਂ ਹਾਜ਼ਰ ਹੁੰਦੇ ਹਾਂ, ਤੇ ਥੋੜ੍ਹੀ ਜਿਹੀ ਗੱਲ ਫਿਰ ਆਪਾਂ ਇੰਸ਼ੋਰੈਂਸ ਦੇ ਬਾਬਤ ਜਿਹੜੀ ਉਹ ਕਰਾਂਗੇ। ਇੰਸ਼ੋਰੈਂਸ ਦੇ ਨਾਲ ਜੁੜੀ ਜਾਣਕਾਰੀ ਉਹ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। West Coast Freight Line Yuba City ਵਾਲਿਆਂ ਨੂੰ Yuba City ਅਤੇ Stockton ਤੋਂ Oregon ਤੇ Washington ਦੇ ਲੋਡਸ ਦੇ ਲਈ ਓਨਰ ਆਪਰੇਟਰਸ ਅਤੇ ਸੋਲੋ ਡਰਾਈਵਰਸ ਦੀ ਜ਼ਰੂਰਤ ਹੈ। 65 ਤੋਂ 70 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਪੌਲ ਸੁਨਰ ਜਾਂ ਗੈਰੀ ਤੱਖਰ 5303298355 530-329-8355। ਵੈਸਟ ਕੋਸਟ ਫਰੇਟ ਲਾਈਨ ਯੂਬਾ ਸਿਟੀ ਵਾਲਿਆਂ ਵੱਲੋਂ ਯੂਬਾ ਸਿਟੀ ਦੇ ਨਗਰ ਕੀਰਤਨ ਦੀਆਂ ਬਹੁਤ-ਬਹੁਤ ਵਧਾਈਆਂ। ਜੇਕਰ ਤੁਸੀਂ ਨਵੀਂ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਮਰੀਕਾ ਦਾ ਭਰੋਸੇਯੋਗ ਬ੍ਰਾਂਡ Honda ਹੈ ਤੁਹਾਡੀ ਸੇਵਾ ਦੇ ਵਿੱਚ। Honda of Clovis ਵਿਖੇ ਨਵੀਂ ਇਨਵੈਂਟਰੀ ਪਹੁੰਚ ਚੁੱਕੀ ਹੈ। ਕਾਰਾਂ, SUVs, ਪਿਕਅਪ ਟਰੱਕਸ, ਹਰ ਇੱਕ ਚੀਜ਼ ਮੌਜੂਦ ਹੈ। ਇੱਥੇ ਜਾ ਕੇ ਅੱਜ ਹੀ ਆਪਣੇ ਪੰਜਾਬੀ ਮੁੰਡੇ ਰਾਜ ਸੰਧੂ ਦੇ ਨਾਲ ਗੱਲ ਕਰੋ। ਇਹਨਾਂ ਨੂੰ 12 ਸਾਲਾਂ ਦਾ ਐਕਸਪੀਰੀਅੰਸ ਹੈ। ਤੁਹਾਨੂੰ ਬਹੁਤ ਹੀ ਵਧੀਆ ਡੀਲ ਲੈ ਕੇ ਦੇਣਗੇ। 5599423528 Honda of Clovis, 750 West Herndon Avenue, Clovis।
ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559-255-1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ 5592551299। ਖੁਸ਼ੀਆਂ ਦੇ ਰੰਗ ਹੈਲੋ ਮਾਣੋ ਸਵਾਰਿਆਂ ਦੇ ਸੰਗ ਹਾਂਜੀ ਐਸਲੈਂਟ ਵੈਸਟ ਕਾਊਂਟਰ ਤੇ North Point Event Center, Banquet Hall. ਮੈਂ ਭੇਜਿਆ ਤੈਨੂੰ ਵਾਲਾ ਦੀ ਪਾਰਕਿੰਗ ਵਾਲਾ ਲਾਈਫ ਇੰਸ਼ੋਰੈਂਸ ਮਿੱਥ ਕੀ ਆ ਤੇ ਨਵਾਂ ਹਾਂ, ਨਕੋਰ tax ਹਾਲ ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਨਹੀਂ ਆਹ ਉਹਦੇ ਚ ਦੱਸ ਦੇਣਾ ਉਹ ਤੋਂ ਬਾਅਦ ਜਗ੍ਹਾ ਤੇ ਖਾਣਾ ਤੇ ਮੈਂ ਦੇਖਦਾ ਜੇ ਡੈਕੋਰੇਸ਼ਨ ਹੋਰ ਦਾ ਵੀ ਕੁਝ ਸੋਚਿਆ ਪ੍ਰਬੰਧ ਹੈ। ਇਹ ਕਾਫੀ ਲੰਮਾ ਹੋ ਸਾਰਾ ਜਾਣਾ ਕੁਝ ਡਿਸਕਾਊਂਟ ਰੇਟ ਤੇ ਓਪਨ ਏਰੀਆ Okay. ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ ਕੜੀ ਉਹਦੇ ਮੈਂ ਕਿਹਾ ਫੋਨ ਚ ਦਿਸਦਾ ਨਾ, ਉਹ ਬਾਹਰ ਆ। ਰੈਸਟੋਰੈਂਟ ਵੀ ਖੁੱਲ ਗਿਆ ਹੈ 50 ਬੰਦਿਆਂ ਤੋਂ ਲੈ ਕੇ 5000 ਉਹ ਅੱਛਾ, ਬੰਦਿਆਂ ਹੁਣ ਦੀ ਲੱਗੀ ਹੈ ਨਾ, ਪਹਿਲਾਂ ਹੈ ਨਹੀਂ ਸੀ। ਕੈਲੀਫੋਰਨੀਆ ਦੇ ਪਹਿਲਾਂ ਵਿੱਚ ਹੈ ਨਹੀਂ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਚਲੋ ਥੱਲੇ ਠੀਕ ਹੈ। ਸਾਰੀਆਂ Okay. ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾਭ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559 485 1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਰਟੀ ਕਰਨ ਦੇ ਲਈ 골ਡਨ ਪੈਲੇਸ ਹਾਜ਼ਰ ਹੈ ਰੈਨੋਵੇਟਡ ਬ੍ਰਾਂਡ ਨਿਊ ਅਤੇ ਰਾਇਲ ਇੰਟੀਰੀਅਰ ਲੁੱਕ ਲੈ ਕੇ। 100 ਤੋਂ ਲੈ ਕੇ 1200 ਤੱਕ ਦੇ ਮਹਿਮਾਨਾਂ ਦੀ ਪਾਰਟੀ ਕਰ ਸਕਦੇ ਹੋ। 골ਡਨ ਪੈਲੇਸ ਹੁਣ ਖੁੱਲ ਚੁੱਕਾ ਹੈ ਆਊਟਡੋਰ ਪਾਰਟੀਆਂ ਦੇ ਲਈ ਅਤੇ elite ਇਵੈਂਟ ਵੈਨਿਊ ਵਿਦ ਬੈਸਟ ਮਾਡਰਨ ਲੁੱਕ ਵੈਨਿਊ ਇਨ ਟਾਊਨ ਜਿੱਥੇ ਕਰ ਸਕਦੇ ਹੋ 30 ਬੰਦਿਆਂ ਤੋਂ ਲੈ ਕੇ 350 ਬੰਦਿਆਂ ਤੱਕ ਦੀ ਪਾਰਟੀ। ਡੈਕੋਰੇਸ਼ਨ, ਸਿਕਿਉਰਿਟੀ ਅਤੇ ਕੇਟਰਿੰਗ ਦਾ ਖਾਸ ਪ੍ਰਬੰਧ ਹੈ ਅਤੇ ਇਹ ਦਿੰਦੇ ਹਨ ਪ੍ਰੋਫੈਸ਼ਨਲ ਬਾਰ ਸਰਵਿਸ। elite event venue 4105 Westfield Garden Drive, Fresno. Phone number 5593657433 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ sales@eliteeventvenue.com ਤੇ। Golden Palace 2625 West Vassar Avenue, Fresno. Phone number 5597767377 ਜਾਂ ਫਿਰ 5592331234 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ info@fresnogoldenpalace.com ਤੇ। Booking open for 2021 and 2022. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton, Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਬ੍ਰੇਕ ਤੋਂ ਬਾਅਦ ਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲਟਨ ਚੱਲ ਰਿਹਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਇਹਨੂੰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹੁਣ ਆਪਾਂ ਜਿਹੜੀ ਆ ਥੋੜੀ ਜੀ ਗੱਲਬਾਤ ਇੰਸ਼ੋਰੈਂਸ ਦੇ ਬਾਬਤ ਜਿਹੜੀ ਉਹ ਕਰਾਂਗੇ। ਆਪਾਂ ਪਿਛਲੇ ਹਰ ਵੀਕ ਜਿਹੜੇ ਅੱਜ ਦੇ ਦਿਨ ਆਪਾਂ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਦੇ ਹਾਂ ਤੇ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਹੀ ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਜੁੜਦੇ ਨੇ। ਤੇ ਹਰਜੋਤ ਸਿੰਘ ਜੀ ਪਹਿਲਾਂ ਆਪਣੀ ਆਈਡੀ ਸ਼ੇਅਰ ਕਰ ਲਿਓ ਤੇ ਫਿਰ ਆਪਾਂ ਗੱਲਬਾਤ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਾਡਾ ਲਾਇਸੈਂਸ ਨੰਬਰ 0F89805 ਹੈਗਾ ਆ ਤੇ ਸਾਡੇ ਹੁਣ ਇਸ ਟਾਈਮ 2 ਆਫਿਸਿਸ ਆ। ਇੱਕ ਸੈਨੋਜ਼ੇ ਦੇ ਵਿੱਚ ਆ 1992 ਤੋਂ ਆਪਾਂ ਇਸ ਆਫਿਸ ਦੇ ਵਿੱਚ ਹੈਗੇ ਆ ਤੇ ਇੱਕ ਆਫਿਸ ਹੁਣ ਸਾਡਾ ਫ੍ਰਿਜ਼ਨੋ ਦੇ ਵਿੱਚ ਵੀ ਹੈਗਾ ਆ ਤੇ ਫ੍ਰਿਜ਼ਨੋ ਦੇ ਵਿੱਚ ਵੀ ਸਾਡੇ EMPLOYEES ਆ
ਜਿਹੜੇ ਉਸ ਏਰੀਏ ਦੇ ਜਿੰਨੇ ਵੀ ਸਾਡੇ ਸਰੋਤੇ ਆ, ਜੇ ਆਫਿਸ ਆਉਣਾ ਹੋਵੇ ਤੇ ਉਹ ਉੱਥੇ ਫ੍ਰਿਜ਼ਨੋ ਵਾਲੇ ਆਫਿਸ ਵੀ ਜਾ ਸਕਦੇ ਆ, ਡਿਟੇਲਡ ਇਨਫੋਰਮੇਸ਼ਨ ਲੈ ਸਕਦੇ ਆ। ਜੀ। ਸੋ ਆਪਾਂ ਪਿਛਲੇ ਕੁਝ ਸਮੇਂ ਤੋਂ ਲਾਈਫ ਇੰਸ਼ੋਰੈਂਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਆ ਰਹੇ ਹਾਂ। ਆਪਾਂ ਦੱਸ ਰਹੇ ਹਾਂ ਵੀ ਕੀ ਉਸ ਦਾ ਫਾਇਦਾ ਆ, ਕੀ ਜਿਹੜੀ ਇਸ ਚੀਜ਼ ਦੇ ਵਿੱਚ ਹੁੰਦਾ ਆ। ਸੋ ਲਾਈਫ ਇੰਸ਼ੋਰੈਂਸ ਨੂੰ ਲੈ ਕੇ ਮਿੱਥ ਵੀ ਜਿਹੜੇ ਉਹ ਕਈ ਹੁੰਦੇ ਆ। ਕੀ ਹੈਗਾ ਜੀ ਲਾਈਫ ਇੰਸ਼ੋਰੈਂਸ ਦਾ ਇਹ ਜਿਹੜਾ ਮਿੱਥ ਆ? ਜੀ, ਲਾਈਫ ਇੰਸ਼ੋਰੈਂਸ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਭੁਲੇਖੇ ਵੀ ਆ ਲੋਕਾਂ ਦੇ। ਕਈ ਲੋਕਾਂ ਨੂੰ ਜਿੰਨਾ ਨੌਲੇਜ ਨਹੀਂ ਹੁੰਦਾ ਹੈਗਾ, ਨਵੇਂ ਆ ਉਸ ਫੀਲਡ ਦੇ ਵਿੱਚ ਨਹੀਂ ਹੁੰਦੇ ਹੈਗੇ। ਉਹ ਅੱਜ ਆਪਾਂ ਪਿਛਲੇ 4 ਕੁ ਮਹੀਨੇ ਤੋਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਐਜੂਕੇਟ ਕਰ ਰਹੇ ਹੈਗੇ ਲਾਈਫ ਇੰਸ਼ੋਰੈਂਸ ਦੇ ਬਾਰੇ। ਇਹ ਜ਼ਰੂਰੀ ਨਹੀਂ ਆਪਾਂ ਕਹਿ ਰਹੇ ਹਾਂ ਵੀ ਤੁਸੀਂ ਸਾਡੇ ਹੀ ਕੰਪਨੀ ਤੋਂ ਇੰਸ਼ੋਰੈਂਸ ਲਓ, ਤੁਸੀਂ ਕਿਤਿਓਂ ਵੀ ਲਓ। ਤੇ ਪਹਿਲੇ ਦਿਨ ਤੋਂ ਹੀ ਮੇਰਾ ਇਹ ਮੈਂ ਕਹਿ ਰਿਹਾ ਵੀ ਮੈਕਸੀਮਮ ਅਮਾਊਂਟ ਆਫ ਲਾਈਫ ਇੰਸ਼ੋਰੈਂਸ ਜਿਹੜੀ ਆ ਉਹ ਲਓ, ਜਿੰਨੀ ਵੀ ਵੱਧ ਤੋਂ ਵੱਧ ਤੁਸੀਂ ਲੈ ਸਕਦੇ ਹੈਗੇ ਆ। ਸੋ ਲਾਈਫ ਇੰਸ਼ੋਰੈਂਸ ਦੇ ਬਾਬਤ ਪਿਛਲੇ 4-5 ਮਹੀਨਿਆਂ 'ਚ ਲੋਕਾਂ ਦੇ ਕੁਐਸਚਨ ਵੀ ਬਹੁਤ ਆਏ, ਕਈਆਂ ਨਾਲ ਗੱਲਾਂ ਵੀ ਹੋਈਆਂ। ਬਹੁਤ ਸਾਰੇ ਲੋਕਾਂ ਦੀ ਆਪਾਂ ਕੀਤੀ ਵੀ ਆ ਲਾਈਫ ਇੰਸ਼ੋਰੈਂਸ। ਕਈਆਂ ਕੋਲ ਜਿਹੜੀਆਂ ਐਗਜ਼ਿਸਟਿੰਗ ਸੀਗੀਆਂ ਉਹ ਪਾਲਿਸੀ ਪੜ੍ਹ ਕੇ ਵੀ ਦੱਸਿਆ ਹਾਂ ਵੀ ਇਹ ਬੈਟਰ ਆ, ਇਹਨੂੰ ਕੋਈ ਛੇੜਿਓ ਨਾ, ਇਹਨੂੰ ਰੱਖੀ ਛੱਡੋ। ਮੇਰੇ ਆਫਿਸ ਦਾ ਇਹ ਵੀ ਇੱਕ ਮੇਨ ਪਰਪਸ ਹੁੰਦਾ ਵੀ ਆਪਾਂ ਕਦੇ ਕਿਸੇ ਨੂੰ ਨਹੀਂ ਕਹਿੰਦੇ ਵੀ ਤੁਸੀਂ ਕਰੰਟ ਪਾਲਿਸੀ ਕੈਂਸਲ ਕਰਾ ਦਿਓ ਤੇ ਨਵੀਂ ਕਰਾ ਲਓ। ਤੇ ਲਾਈਫ ਇੰਸ਼ੋਰੈਂਸ ਦੇ ਬਾਰੇ ਜਿਹੜੀਆਂ ਮਿਥਸ ਆ ਵੀ ਕੀ ਹੁੰਦਾ ਆ, ਉਹ ਜ਼ਰੂਰ ਆਪਾਂ ਕੁਝ ਕੁ ਪੁਆਇੰਟ ਤੁਹਾਡੇ ਨਾਲ ਸਾਂਝੇ ਕਰਦੇ ਜਾਈਏ, ਕਿਉਂਕਿ ਜਿੰਨੇ ਸਾਡੇ ਸਰੋਤੇ ਆ ਉਹਨਾਂ ਨੂੰ ਜਿਹੜਾ ਆ ਵੱਧ ਤੋਂ ਵੱਧ ਜਿਹੜਾ ਆ ਨੌਲੇਜ ਮਿਲੇ। ਪਹਿਲਾਂ ਤਾਂ ਇਹ ਆ ਵੀ ਜਿਹੜੇ ਯੰਗ ਲੋਕ ਆ ਨਾ, ਉਹ ਸੋਚਦੇ ਆ ਵੀ ਸਾਨੂੰ ਤਾਂ ਕੋਈ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ, ਸਾਡੇ ਕੋਲ ਕਿਹੜੇ ਨਿਆਣੇ ਹੈਗੇ ਜਾਂ ਕੁਛ। ਆਪਾਂ ਪਿਛਲੇ ਮਹੀਨਿਆਂ 'ਚ ਦੱਸਿਆ ਵੀ ਕਿਸ ਤਰ੍ਹਾਂ ਜੇ ਤੁਸੀਂ ਯੰਗ ਹੈਗੇ ਆ, 20s ਦੇ ਵਿੱਚ ਆ, ਤੇ ਸਭ ਤੋਂ ਬੈਸਟ ਟਾਈਮ ਆ ਲਾਈਫ ਇੰਸ਼ੋਰੈਂਸ ਲੈਣ ਦੇ ਲਈ, ਕਿਉਂਕਿ ਤੁਹਾਡੇ ਕੋਲ ਮੈਡੀਕਲ ਕੰਡੀਸ਼ਨ ਕੋਈ ਨਹੀਂ ਤੇ ਜਿਹੜੇ ਰੇਟਸ ਆ ਉਹ ਬੜੇ ਸਸਤੇ ਆ ਇੰਸ਼ੋਰੈਂਸ ਦੇ। ਉਸ ਟਾਈਮ ਤੇ ਤੁਸੀਂ ਜੇ ਟਰਮ ਲੈਣੀ ਆ 20, 30, 40 ਈਅਰ ਤੱਕ ਵੀ ਲੈ ਸਕਦੇ ਆ। ਪਰਮਾਨੈਂਟ ਲਾਈਫ ਇੰਸ਼ੋਰੈਂਸ ਵੀ ਲੈਣੀ ਆ ਤੇ ਉਹ ਰੇਟ ਤੁਹਾਡੇ ਘੱਟ ਹੁੰਦੇ ਆ, ਕਿਉਂਕਿ ਟਰਮ ਤੇ ਪਰਮਾਨੈਂਟ ਦਾ ਰੇਟ ਦਾ ਡਿਫਰੈਂਸ ਆਲਮੋਸਟ 10 ਟਾਈਮਸ ਹੁੰਦਾ ਹੈਗਾ। ਪਰ ਤੁਸੀਂ ਹੁਣ ਇਹ ਦੇਖੋ ਵੀ ਬਹੁਤ ਸਾਰੇ ਜਿਹੜੇ ਯੰਗ ਲੋਕ ਆ ਉਹਨਾਂ ਨੇ ਕਈ ਵਾਰ ਲੋਨ ਲਏ ਹੁੰਦੇ ਆ ਯੂਨੀਵਰਸਿਟੀ ਤੋਂ। ਕਈਆਂ ਦੇ 2-2 ਲੱਖ ਦੇ ਲੋਨ ਮੈਂ ਦੇਖੇ ਖੁਦ, ਮੇਰੇ ਨਾਲ ਕਈਆਂ ਦੀ ਗੱਲਬਾਤ ਹੋਈ ਆ। ਕੋਈ ਮੈਡੀਕਲ ਸਕੂਲ ਜਾਂਦਾ। ਸੋ ਰੱਬ ਨਾ ਕਰੇ ਕੱਲ੍ਹ ਨੂੰ ਕੁਛ ਹੋ ਜਾਏ ਤੇ ਜਿਹੜੇ ਪੇਰੈਂਟਸ ਨੇ ਤੁਹਾਡੇ ਸਾਈਨ ਕੀਤੇ ਹੋ ਆ, ਜਾਂ ਜਿਹੜੇ ਨੇ ਕਿਸੇ ਨੇ ਹੋਰ ਨੇ ਤੁਹਾਡੇ ਨਾਲ ਕੋ ਸਾਈਨ ਕੀਤਾ ਲੋਨ, ਤੇ ਬੰਦਾ ਤਾਂ ਗਿਆ ਹੀ ਗਿਆ, ਉਹ ਤੋਂ ਬਾਅਦ ਜਿਹੜੀ ਆ ਉਹ ਡੈਫਟ ਆ ਉਹ ਵੀ ਜਿਹੜੇ ਕੋ ਸਾਈਨਰ ਆ ਉਹਨਾਂ ਨੂੰ ਤਾਂ ਦੇਣੀ ਪਊਗੀ। ਸੋ ਨੋ ਮੈਡੀਕਲ ਐਗਜ਼ਾਮ ਇੰਸ਼ੋਰੈਂਸ ਜਿਹੜੀ ਆ, ਜਿਹੜੇ 20s ਦੇ ਵਿੱਚ ਯੰਗ ਲੋਕ ਆ ਉਹਨਾਂ ਦੇ ਲਈ ਬਹੁਤ ਵਧੀਆ। ਕਾਲ ਕਰਕੇ 10 ਮਿੰਟਾਂ 'ਚ ਤੁਹਾਡੀ ਪਾਲਿਸੀ ਇਸ਼ੂ ਹੋ ਜਾਂਦੀ ਆ, ਐਜ਼ ਲੌਂਗ ਐਜ਼ ਤੁਹਾਡਾ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਜਾਂ ਸਿਟੀਜ਼ਨ ਆ, ਤੇ ਤੁਹਾਡਾ ਮੈਡੀਕਲ ਰੈਕਡ ਕੋਈ ਬੈਡ ਨਹੀਂ ਹੈਗਾ, ਤੇ ਤੁਹਾਡਾ ਕ੍ਰੈਡਿਟ ਗੁੱਡ ਹੈਗਾ, ਤੇ ਨਾਲ ਤੁਹਾਡਾ ਜਿਹੜਾ ਆ ਡਰਾਈਵਿੰਗ ਰੈਕਡ ਵੀ ਗੁੱਡ ਹੈ। ਇਹ 3-4 ਚੀਜ਼ਾਂ ਦੇਖਦੇ ਆ। ਇੱਦਾਂ ਨਹੀਂ ਵੀ ਤੁਸੀਂ 2 ਡਰੰਕ ਡਰਾਈਵਿੰਗ ਦੀ ਟਿਕਟ ਲਈ ਆ ਤੇ ਤੁਹਾਨੂੰ ਜਿਹੜੀ ਸਸਤੀ ਇੰਸ਼ੋਰੈਂਸ ਹੋਊਗੀ, ਜਾਂ ਤੁਹਾਡਾ ਕ੍ਰੈਡਿਟ ਹੀ ਨਹੀਂ ਬਿਲਡ ਹੋਇਆ। ਸੋ ਜਿਹੜੇ ਵਰਕ ਪਰਮਿਟ ਵਾਲੇ ਆ ਉਹਨਾਂ ਲਈ ਵੀ ਸਾਡੇ ਕੋਲ ਹੈਗੀ ਇੰਸ਼ੋਰੈਂਸ। ਉਹਦੇ 'ਚ ਕਈ ਵਾਰੀ ਕੀ ਆ ਵੀ ਉਹ ਮੈਡੀਕਲ ਰਿਕੁਆਇਰ ਕਰ ਸਕਦੇ ਆ, ਉਹਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਆ। ਜਿਹੜਾ ਦੂਜਾ ਹੈਗਾ ਲਾਈਫ ਇੰਸ਼ੋਰੈਂਸ ਦਾ ਸਭ ਤੋਂ ਵੱਡਾ ਮਿਥ, ਉਹ ਇਹ ਆ ਵੀ ਅਨਅਫੋਰਡੇਬਲ ਆ। ਇਹ ਕੋਈ ਜਿਹੜੀ 2021 ਦੀ ਲਿਮਰਾ ਇੱਕ ਆਰਗੇਨਾਈਜੇਸ਼ਨ ਆ, ਉਹਨਾਂ ਨੇ ਜਿਹੜੀ ਸਟੱਡੀ ਕੀਤੀ ਆ ਉਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਲਾਈਫ ਇੰਸ਼ੋਰੈਂਸ ਬੜੀ ਸਸਤੀ ਆ। ਜੇ ਟਰਮ ਇੰਸ਼ੋਰੈਂਸ ਤੁਸੀਂ ਕਰੋ ਬਹੁਤ ਹੀ ਅਫੋਰਡੇਬਲ ਆ। ਆਪਾਂ ਦੱਸਿਆ ਹੀ ਆ ਵੀ ਕਈ ਵਾਰ $5 ਲੱਖ ਦੀ ਜੇ 20 ਸਾਲਾਂ ਦੀ ਟਰਮ ਲੈਂਦੇ ਆ, 35 ਸਾਲ ਦਾ ਜੇ ਕੋਈ ਹੈਗਾ ਉਹਦੀ $25-30 ਦੀ ਮੰਥਲੀ ਹੁੰਦੀ ਆ। ਸੋ ਹੁਣ 65 ਸਾਲਾਂ ਵਾਲੇ ਨਾ ਕਾਲ ਕਰਕੇ ਕਿਉਂ ਵੀ ਜੀ ਤੁਸੀਂ ਤਾਂ ਖਾਲਸਾ ਜੀ ਉੱਥੇ $25-30 ਦੱਸੀ ਜਾਂਦੇ ਸੀ। ਸੋ ਇਦਾਂ, ਪਰ ਜੇ ਤੁਸੀਂ ਪਰਮਾਨੈਂਟ ਲਓਗੇ ਉਹ ਆਲਮੋਸਟ 10 ਟਾਈਮਸ ਜ਼ਿਆਦਾ ਹੋਊਗੀ। ਇੱਕ ਹੋਰ ਇਹਦਾ ਮਿਥ ਹੈਗਾ ਲਾਈਫ ਇੰਸ਼ੋਰੈਂਸ ਦਾ ਵੀ ਜੀ COVID-19 ਨਾਲ ਜੇ ਕਿਸੇ ਦੀ ਡੈਥ ਹੋਵੇ ਤਾਂ ਕਵਰ ਨਹੀਂ ਹੋਣਾ। ਮੈਨੂੰ ਇਹ ਵੀ ਕਾਲਾਂ ਆਈਆਂ ਵੀ ਜੇ ਅਮਰੀਕਾ ਤੋਂ ਬਾਹਰ ਕਿਤੇ ਡੈਥ ਹੋ ਜਾਏ ਤਾਂ ਉਹ ਕਵਰ ਨਹੀਂ ਕਰਦੇ। ਇੱਕ ਨੇ ਤਾਂ ਇੱਥੋਂ ਤੱਕ ਕਿਹਾ ਵੀ ਕਹਿੰਦੇ ਯਾਰ ਭਾਜੀ, ਉਹ ਕਹਿੰਦੇ ਜੇ ਸੱਪ ਲੜ ਕੇ ਮਰ ਜਾਏ ਫਿਰ ਉਹ ਕਵਰ ਨਹੀਂ ਹੁੰਦਾ, ਤੇ ਉਹ ਕਿਸੇ ਨੇ ਉਹਦੇ ਨਾਲ ਮਜ਼ਾਕ ਕੀਤਾ ਸੀ। ਸੋ ਲਾਈਫ ਇੰਸ਼ੋਰੈਂਸ ਦਾ ਮਤਲਬ ਇਹ ਆ ਵੀ ਰੱਬ ਨਾ ਕਰੇ ਜੇ ਕਿਸੇ ਦੀ ਡੈਥ ਹੁੰਦੀ ਆ, ਨੋ ਮੈਟਰ ਕੋਈ ਰੀਜ਼ਨ ਹੋਵੇ, ਐਕਸੀਡੈਂਟ ਨਾ ਹੋ ਗਈ, ਬਿਮਾਰ ਹੋ ਕੇ ਹੋ ਗਈ, ਐਨੀਵੇਅਰ ਇਨ ਦਾ ਵਰਲਡ ਹੋ ਗਈ, ਤੇ ਉਹ ਕਵਰਡ ਆ ਐਜ਼ ਲੌਂਗ ਐਜ਼ ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਬਾਈ ਕਰਦੇ ਆ, ਉਹਦੇ ਬਾਈ ਕਰਨ ਦੇ ਵਿਦਿਨ 2 ਸਾਲਾਂ ਦੇ ਵਿੱਚ ਕੋਈ ਬੰਦਾ ਸੁਸਾਈਡ ਨਾ ਕਰ ਜਾਏ, ਫਿਰ ਉਹ ਡਿਨਾਈ ਕਰ ਸਕਦੇ ਆ। ਜਾਂ ਤੁਸੀਂ ਲਾਈਫ ਇੰਸ਼ੋਰੈਂਸ ਦੇ ਵਿੱਚ ਕੋਈ ਜਿਹੜਾ ਝੂਠ ਬੋਲਿਆ ਹੋਵੇ ਜਾਂ ਕੋਈ ਹੈਲਥ ਇਸ਼ੂ ਨੂੰ ਲੁਕਾਇਆ ਗਿਆ ਹੋਵੇ ਜਾਂ ਕੁਛ ਇੱਦਾਂ ਦਾ, ਫਿਰ ਉਹ ਇਨਵੈਸਟੀਗੇਸ਼ਨ ਹੋ ਸਕਦੀ ਹੈਗੀ ਆ ਪਹਿਲੇ 2 ਸਾਲਾਂ ਦੇ ਵਿੱਚ।
ਤੇ ਇੱਕ ਜਿਹੜੀ ਮਿੱਥ ਇਹ ਵੀ ਆ ਪਈ ਲਾਈਫ ਇੰਸ਼ੋਰੈਂਸ ਇਨਵੈਸਟਮੈਂਟ ਆ। ਸੋ ਕੁਛ ਲੋਕਾਂ ਲਈ ਹੋ ਸਕਦੀ ਆ, ਪਰ ਮੈਜੋਰਿਟੀ ਆਫ ਲੋਕਾਂ ਨੂੰ ਇਹ ਇਨਵੈਸਟਮੈਂਟ ਨਹੀਂ ਹੈਗੀ, ਕਿਉਂਕਿ ਲਾਈਫ ਇੰਸ਼ੋਰੈਂਸ ਜਿਹੜੀ ਆ ਇਹਦਾ ਲਾਈਫ ਇੰਸ਼ੋਰੈਂਸ ਦਾ ਪਿੱਛੇ ਜਿਹੜੀ ਤੁਹਾਡੀ ਫੈਮਿਲੀ ਆ ਉਹਨਾਂ ਨੂੰ ਹੀ ਫਾਇਦਾ ਹੋਣਾ ਆ। ਬਹੁਤ ਵਾਰ ਕਹਿੰਦੇ ਨਹੀਂ ਜੀ ਕੈਸ਼ ਵੈਲਿਊ ਵੱਧਦੀ ਆ, ਉਹ ਤਾਂ ਆਪਾਂ ਪਿਛਲੇ ਮਹੀਨੇ 'ਚ ਦੱਸਿਆ ਵੀ ਕਿੰਨਾ ਕੁ ਇੰਟਰਸਟ ਤੁਹਾਨੂੰ ਮਿਲਦਾ, ਚਾਹੇ ਤੁਹਾਡਾ 5 ਲੱਖ ਮਿਲੀਅਨ ਡਾਲਰ ਵੀ ਬੈਂਕ 'ਚ ਜਮ੍ਹਾਂ ਆ, ਤੇ ਲਾਈਫ ਇੰਸ਼ੋਰੈਂਸ ਕੰਪਨੀਆਂ ਅੱਜ ਕੱਲ੍ਹ ਤੁਹਾਨੂੰ ਕਿੰਨਾ ਕੁ ਦੇ ਸਕਦੀਆਂ। ਜੇ ਤੁਸੀਂ ਇਨਵੈਸਟਮੈਂਟ ਹੀ ਕਰਨੀ ਆ ਲਾਈਫ ਇੰਸ਼ੋਰੈਂਸ ਲਈ, ਸੋ ਤੁਹਾਨੂੰ ਜਿਹੜੀ ਇਨਵੈਸਟਮੈਂਟ ਵਾਲਾ ਪੋਰਸ਼ਨ ਆ ਉਹ ਤੁਹਾਨੂੰ ਜਿਹੜੇ ਪ੍ਰੋਫੈਸ਼ਨਲ ਐਡਵਾਈਜ਼ਰ ਹੈਗੇ ਆ, ਤੁਸੀਂ 401k ਪਲਾਨ ਜਾਂ ਹੋਰ ਬਹੁਤ ਸਾਰੀਆਂ ਹੈਗੀਆਂ, ਸਟਾਕ ਮਾਰਕੀਟ ਆ, ਮਿਊਚੁਅਲ ਫੰਡ ਆ, ਉੱਥੇ ਤੁਸੀਂ ਡਾਇਰੈਕਟਲੀ ਇਨਵੈਸਟ ਕਰ ਸਕਦੇ ਆ। ਉਹਨੂੰ ਲਾਈਫ ਇੰਸ਼ੋਰੈਂਸ ਨਾਲ ਮਿਕਸ ਕਰਨ ਦੀ ਕੋਈ ਜ਼ਰੂਰਤ ਨਹੀਂ। ਹਾਂ, ਇਹ ਹੋ ਸਕਦਾ ਵੀ ਕਈ ਜਿਹੜੇ ਇੰਸ਼ੋਰੈਂਸ ਏਜੰਟ ਆ ਉਹ ਆਪਣਾ ਕਮਿਸ਼ਨ ਜ਼ਿਆਦਾ ਬਣਾਉਣ ਨੂੰ ਉਹਦੇ ਨਾਲ ਅਟੈਚ ਕਰ ਦੇਣ, ਕਿਉਂਕਿ ਪ੍ਰੋਬਲਮ ਕੀ ਆ ਵੀ ਮਿਸ ਰਿਪਰੈਜ਼ੈਂਟੇਸ਼ਨ ਬਹੁਤ ਹੁੰਦੀ ਆ। ਮੈਂ ਕਈ ਪਾਲਿਸੀਜ਼ ਦੇਖੀਆਂ ਵੀ ਲੋਕਾਂ ਨੇ ਕਿੰਨੇ ਅਮਾਊਂਟ ਪਰ ਮੰਥ ਦੇ ਰਿਹਾ ਤੇ ਉਹ ਜੌਬ ਕਰਦੇ ਨਹੀਂ, ਹਨਾ। ਤੇ ਮੈਂ ਕਿਹਾ ਇਹ ਤੁਸੀਂ ਅਫੋਰਡ ਕਿੱਦਾਂ ਕਰਦੇ ਆ? ਉਹ ਕਹਿੰਦੇ ਜੀ ਸਾਨੂੰ ਤਾਂ ਇਹ ਬਹੁਤ ਡਬਲ ਹੋ ਜਾਣੀ ਆ ਸਾਡੀ ਪ੍ਰੀਮੀਅਮ, ਆਪਣੀ ਕੈਸ਼ ਵੈਲਿਊ ਹੋ ਜਾਣਾ ਟੋਟਲੀ ਜਿੱਦਾਂ ਮਿਸ ਰਿਪਰੈਜ਼ੈਂਟ। ਸੋ ਇਹ ਵੀ ਜਿਹੜੀ ਮਾੜੀ ਗੱਲ ਆ, ਇਸ ਕਰਕੇ ਲੋਕ ਬਹੁਤ ਸਾਰੇ ਜਿਹੜੇ ਆ ਲਾਈਫ ਇੰਸ਼ੋਰੈਂਸ ਏਜੰਟ ਤੋਂ ਦੂਰ ਭੱਜਦੇ ਹੈਗੇ ਆ। ਸੋ ਬਿਲਕੁਲ ਤੇ ਨਾਲ ਜੀ, ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਗੱਲ ਕੰਟੀਨਿਊ ਰੱਖਦੇ ਹਾਂ। ਤੇ ਜੇ ਤੁਹਾਡੀ ਵੀ ਲਾਈਫ ਇੰਸ਼ੋਰੈਂਸ ਬਾਰੇ ਕੋਈ ਸਵਾਲ ਹੈਗਾ ਆ, ਕੋਈ ਗੱਲ ਹੋਵੇ, ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ 408 272 2500 4082722500 ਦੇ ਉੱਤੇ। ਤੇ ਜੀ ਹਰਜੋਤ ਜੀ, ਜੀ, ਅਗਲੇ ਮੈਥ ਦੀ ਕਿਹੜੀ ਸੋ ਗੱਲ? ਅਗਲੀ ਜਿਹੜੀ ਮਿੱਥ ਹੈਗੀ ਆ ਲਾਈਫ ਇੰਸ਼ੋਰੈਂਸ ਬਾਰੇ, ਬਹੁਤ ਸਾਰੇ ਲੋਕ ਕਹਿੰਦੇ ਨਹੀਂ ਸਾਡੀ ਤਾਂ ਕੰਮ ਤੇ ਹੈਗੀ ਜੀ, ਸਾਨੂੰ ਕੋਈ ਜ਼ਰੂਰਤ ਨਹੀਂ। ਗਰੁੱਪ ਲਾਈਫ ਇੰਸ਼ੋਰੈਂਸ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹ ਆਪਣੇ EMPLOYEES ਨੂੰ ਟਰਮ ਇੰਸ਼ੋਰੈਂਸ ਜਾਂ ਉਹ ਜਿੰਨਾ ਚਿਰ ਕੰਮ ਕਰਦੇ ਉਹ ਦੇ ਦਿੰਦੀਆਂ, ਪਰ ਜਦੋਂ ਤੁਸੀਂ ਜੌਬ ਛੱਡੀ, ਤੁਹਾਡੀ ਕੰਪਨੀ ਸ਼ਟ ਡਾਊਨ ਹੋ ਗਈ, ਜਾਂ ਤੁਸੀਂ ਜੌਬ ਹੋਰ ਕਿਸੇ ਕੰਪਨੀ 'ਚ ਮੂਵ ਕਰ ਲਏ, ਤਾਂ ਤੁਹਾਡੀ ਉਹ ਲਾਈਫ ਇੰਸ਼ੋਰੈਂਸ ਖਤਮ ਹੋ ਜਾਣੀ ਆ ਜਿਹੜੀ ਤੁਹਾਡੀ ਕੰਮ ਵਾਲੀ ਆ। ਕਿਉਂਕਿ ਅੱਜ ਕੱਲ੍ਹ ਆਪਾਂ ਦੇਖਿਆ ਵੀ ਬਹੁਤ ਘੱਟ ਚਾਂਸ ਆ ਵੀ ਤੁਸੀਂ ਸੇਮ ਕੰਪਨੀ 'ਚ ਇਹ ਕੰਮ ਕਰਦੇ ਹੋਵੋਗੇ। ਅੱਜ ਤੋਂ 30 ਸਾਲ ਪਹਿਲਾਂ 70-80% ਮੈਂ ਲੋਕ ਦੇਖਦਾ ਸੀ ਸੇਮ ਕੰਪਨੀ 'ਚ ਇਹ ਕੰਮ ਕਰ ਜਾਂਦੇ ਸੀ ਪੂਰੀ ਲਾਈਫ। ਜੇ IBM 'ਚ ਕਰਦੇ IBM 'ਚ ਹੀ। ਹੁਣ ਮੈਂ ਦੇਖਦਾ ਵੀ 80-90% ਬੰਦੇ 2-3-4 ਸਾਲ ਬਾਅਦ ਕੰਪਨੀ ਬਦਲ ਦਿੰਦੇ ਆ। ਸੋ ਇਸ ਕਰਕੇ ਤੁਹਾਨੂੰ ਆਪਣੀ ਲਾਈਫ ਇੰਸ਼ੋਰੈਂਸ ਲੈਣੀ ਬਹੁਤ ਜ਼ਰੂਰੀ ਹੈਗੀ ਆ। ਇੱਕ ਮਿੱਥ ਇਹ ਵੀ ਆ ਵੀ ਜੇ ਤੁਹਾਡੇ ਕੋਲ ਬਹੁਤ ਸੇਵਿੰਗ ਆ ਤੇ ਤੁਹਾਨੂੰ ਲਾਈਫ ਇੰਸ਼ੋਰੈਂਸ ਜ਼ਰੂਰਤ ਨਹੀਂ ਹੈਗੀ। ਮੈਨੂੰ ਨਹੀਂ ਲੱਗਦਾ ਵੀ ਪੰਜਾਬੀ ਕਮਿਊਨਿਟੀ ਦੇ ਵਿੱਚ 5% ਵੀ ਲੋਕ ਹੋਣਗੇ ਜਿਨ੍ਹਾਂ ਦੇ ਕੋਲ ਘੱਟੋ ਘੱਟ, ਜੇ ਰੱਬ ਨਾ ਕਰੇ ਬੰਦੇ ਦੀ ਡੈਥ ਹੋ ਜਾਏ, ਉਹਦੀ ਇਨਕਮ ਦੀ 10 ਤੋਂ 15% ਟਾਈਮ ਜ਼ਿਆਦਾ ਜਿਹੜੀ ਆ ਲਾਈਫ ਇੰਸ਼ੋਰੈਂਸ ਜਿੱਦਾਂ ਲੈਣੀ ਚਾਹੀਦੀ ਆ, ਉਨੀ ਉਹਦੀ ਸੇਵਿੰਗ ਹੋਵੇ। ਮੰਨ ਲਓ ਵੀ ਜੇ ਕਿਸੇ ਦੀ 1 ਲੱਖ ਤਨਖਾਹ ਆ, ਉਹਦੇ ਕੋਲ 1.5 ਮਿਲੀਅਨ ਡਾਲਰ ਬੈਂਕ 'ਚ ਪਿਆ ਹੋਵੇ, ਨਿਆਣਿਆਂ ਲਈ ਘੱਟੋ ਘੱਟ ਲੱਖ ਡਾਲਰ ਦਾ ਹੋਵੇ, ਜੇ ਉਹਨਾਂ ਦਾ ਮੌਰਗੇਜ ਹੈਗੀ ਆ ਐਵਰੇਜ 5 ਲੱਖ ਲਾ ਲਓ, ਉਹ ਹੋਵੇ, ਤੇ 2 ਮਿਲੀਅਨ ਕੈਸ਼ ਆ, ਫਿਰ ਨਹੀਂ ਲਾਈਫ ਇੰਸ਼ੋਰੈਂਸ ਲੈਣੀ। ਸੋ ਬਹੁਤ ਘੱਟ ਬੰਦੇ ਇੱਦਾਂ ਦੇ ਹੋਣਗੇ। ਤੇ ਇੱਕ ਇਹ ਵੀ ਮਿੱਥ ਬੜੀ ਆ ਵੀ ਸਟੇ ਐਟ ਹੋਮ ਕੇਅਰ ਗਿਵਰਸ। ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਆਪਣੀਆਂ ਭੈਣਾਂ ਉਹ ਕੰਮ ਨਹੀਂ ਕਰਦੀਆਂ, ਹਨਾ, ਹਸਬੈਂਡ ਕੰਮ ਕਰਦੇ ਆ, ਤੇ ਆਮ ਵੀ ਆਪਣੇ ਬੰਦਿਆਂ ਦਾ ਇਹ ਹੁੰਦਾ ਵੀ ਯਾਰ ਆਪਣੀ ਜਨਾਨੀ ਦੀ ਕੀ ਕਰਾਣੀ ਆ ਇੰਸ਼ੋਰੈਂਸ, ਇਹ ਕਿਹੜੀ ਕੰਮ ਕਰਦੀ ਆ। ਪਰ ਸਟੱਡੀਜ਼ ਜਿਹੜੀਆਂ ਆ ਉਹਨਾਂ ਨੇ ਸ਼ੋਅ ਕੀਤਾ ਵੀ ਜਿਹੜਾ ਘਰ ਬੰਦਾ ਰਹਿੰਦਾ ਆ, ਉਹਦੀ ਜੇ ਅਰਨਿੰਗਸ ਦੇਖਿਆ ਜਾਵੇ ਉਹਦੇ ਹਿਸਾਬ ਨਾਲ $1,78,000 ਬਣਦਾ ਹੈਗਾ ਆ ਘਰ ਨੂੰ ਰਨ ਕਰਨ ਦੇ ਲਈ। ਸੋ ਇਹ ਨਾ ਤੁਸੀਂ ਦੇਖੋ ਵੀ ਜੇ ਘਰ ਬੀਬੀ ਆਪਣੀ ਜਿਹੜੀ ਵਾਈਫ ਆ ਜਾਂ ਤੁਹਾਡੇ ਮਦਰ ਆ ਜਾਂ ਕੋਈ ਭੈਣ ਜਾਂ ਕੋਈ ਵੀ ਆ, ਉਹ ਬੈਠੇ ਆ, ਵਿਹਲੇ ਬੈਠੇ ਨਹੀਂ, ਉਹ ਸਾਰਾ ਕੁਛ ਤੁਹਾਡਾ ਖਾਣਾ ਪੀਣਾ ਬਣਾਉਂਦੇ ਆ, ਬੱਚਿਆਂ ਨੂੰ ਸਾਂਭਣਾ, ਪੇਰੈਂਟਸ ਨੂੰ ਸਾਂਭਣਾ। ਸੋ ਇਹ ਬਹੁਤ ਕਲੀਨਿੰਗ, ਗਰੋਸਰੀ ਸ਼ਾਪਿੰਗ, ਸਾਰਾ ਕੁਛ ਜੇ ਦੇਖਿਆ ਜਾਵੇ ਉਹਨੂੰ ਜੇ ਮਨੀ 'ਚ ਕਨਵਰਟ ਕੀਤਾ ਜਾਵੇ ਬਹੁਤ ਕੁਛ ਬਣਦਾ। ਸੋ ਉਹਨਾਂ ਦੀ ਵੀ ਲਾਈਫ ਇੰਸ਼ੋਰੈਂਸ ਜ਼ਰੂਰੀ ਹੈਗੀ ਆ। ਸੋ ਬਿਲਕੁਲ, ਸੋ ਕਾਲ ਕਰ ਸਕਦੇ ਹੋ 408 272 2500 ਤੇ। ਹਰਜੋਤ ਸਿੰਘ ਜੀ, ਜੇ ਕਿਸੇ ਨੂੰ ਪਹਿਲਾਂ ਹੀ ਕੋਈ ਕ੍ਰਿਟੀਕਲ ਮੈਡੀਕਲ ਕੰਡੀਸ਼ਨ ਜਾਂ ਕ੍ਰਿਟੀਕਲ ਇਲਨੈਸ ਹੋਵੇ, ਕਿ ਉਹਨਾਂ ਦੇ ਲਈ ਵੀ ਲਾਈਫ ਇੰਸ਼ੋਰੈਂਸ ਹੁੰਦੀ ਆ? ਹੋ ਜਾਂਦੀ ਆ ਉਹਨਾਂ ਦੇ, ਜਿੱਦਾਂ ਡਿਪੈਂਡ ਕਰਦਾ ਵੀ ਕਿੱਦਾਂ ਦੀ ਕ੍ਰਿਟੀਕਲ ਹੈਗੀ। ਕਿਸੇ ਕੋਲ ਕੈਂਸਰ ਆ, ਕਿਸੇ ਕੋਲ ਡਾਇਬਟੀਜ਼ ਆ, ਬਲੱਡ ਪ੍ਰੈਸ਼ਰ ਆ। ਸੋ ਉਹਦੇ ਹਿਸਾਬ ਨਾਲ ਡਿਨਾਈ ਵੀ ਹੋ ਸਕਦੀ ਆ, ਹੋ ਵੀ ਜਾਊਗੀ, ਘੱਟ ਅਮਾਊਂਟ ਦੀ ਹੋ ਸਕਦੀ ਆ, ਮਹਿੰਗੀ ਹੋ ਸਕਦੀ ਆ। ਸੋ ਕਾਲ ਕਰਕੇ ਤੁਸੀਂ ਪੁੱਛ ਸਕਦੇ ਆ। ਇੱਕ ਮਿੱਥ ਰਹਿ ਗਿਆ ਆਪਾਂ ਜ਼ਰੂਰ ਦੱਸਣਾ, 8ਵਾਂ, ਵੀ ਜਦੋਂ ਰੱਬ ਨਾ ਕਰੇ ਜੇ ਕਿਸੇ ਦੀ ਡੈਥ ਹੋ ਜਾਂਦੀ ਆ ਤੇ ਲੋਕ ਸੋਚਦੇ ਵੀ ਆਟੋਮੈਟਿਕਲੀ ਤੁਹਾਡੇ ਘਰ ਚੈੱਕ ਆ ਜਾਣਾ। ਇੱਦਾਂ ਨਹੀਂ ਹੋਣੀ। ਜਿਹੜੇ ਬੈਨੀਫਿਸ਼ਰੀ ਆ, ਇੱਕ ਤਾਂ ਪਹਿਲਾਂ ਮੇਕ ਸ਼ੋਰ ਕਰੋ ਕਿਸੇ ਨੇ ਵੀ ਲਾਈਫ ਇੰਸ਼ੋਰੈਂਸ ਲਈ ਆ, ਚਾਹੇ 20 ਸਾਲ ਪਹਿਲਾਂ ਲਈ ਆ, 15 ਸਾਲ ਪਹਿਲਾਂ ਲਈ ਆ, 40 ਸਾਲ ਪਹਿਲਾਂ ਲਈ ਆ,
ਪਲੀਜ਼ ਮੇਕ ਸ਼ੋਰ ਕਰੋ ਬੈਨੀਫੀਸ਼ੀਅਰੀ ਜਿਹੜੇ ਅਪ ਟੂ ਡੇਟ ਆ, ਕਿਉਂ ਹੋ ਸਕਦਾ ਜੰਗ ਨਿਆਣੇ ਦੀ ਲੈ ਲਈ ਤੇ ਉਹਦੇ ਬੈਨੀਫੀਸ਼ੀਅਰੀ ਪੇਰੈਂਟਸ ਆ ਤੇ ਹੁਣ ਪੇਰੈਂਟਸ ਹੈ ਨਹੀਂ, ਉਹਦਾ ਵਿਆਹ ਵੀ ਹੋ ਚੁੱਕਾ, ਨਿਆਣੇ ਵੀ ਹੋ ਚੁੱਕੇ ਆ, ਜੇ ਰੱਬ ਨਾ ਕਰੇ ਕੱਲ ਨੂੰ ਉਹਦੀ ਡੈਥ ਹੁੰਦੀ ਆ ਫਿਰ ਕਿੰਨਾ ਜ਼ਿਆਦਾ ਉਹ ਪੰਗਾ ਪਊਗਾ। ਸੋ ਬੈਨੀਫੀਸ਼ੀਅਰੀ ਤੁਸੀਂ ਜਿੰਨੀ ਵਾਰੀ ਮਰਜ਼ੀ ਚੇਂਜ ਕਰ ਸਕਦੇ, ਜਦ ਮਰਜ਼ੀ ਚੇਂਜ ਕਰ ਸਕਦੇ, ਸਿਰਫ ਕੰਪਨੀ ਨੂੰ ਕਾਲ ਕਰਨੀ ਆ, ਜਿਹੜੀ ਵੀ ਤੁਹਾਡੀ ਲਾਈਫ ਇੰਸ਼ੋਰੈਂਸ ਕੰਪਨੀ, ਨੋ ਮੈਟਰ ਵਿਚ ਲਾਈਫ ਇੰਸ਼ੋਰੈਂਸ ਕੰਪਨੀ ਆ, ਉਹਨਾਂ ਨੂੰ ਕਾਲ ਕਰੋ, ਉਹਨਾਂ ਨੇ ਤੁਹਾਨੂੰ ਫਾਰਮ ਭੇਜ ਦੇਣਾ, ਉਹ ਭਰ ਕੇ ਜਿਹੜਾ ਆ ਉਹ ਤੁਸੀਂ ਉਹਨਾਂ ਨੂੰ ਭੇਜ ਦੇਣਾ ਵੀ ਸਾਡੇ ਆਹ ਬੈਨੀਫੀਸ਼ੀਅਰੀ ਆ। ਕਈ ਵਾਰੀ ਤਾਂ ਉਹ ਫਾਰਮ ਸਿੱਧਾ ਹੀ ਲੈ ਲੈਂਦੇ, ਕਈ ਵਾਰੀ ਕੀ ਆ ਵੀ ਉਹ ਨੋਟਰੀ ਕਰਾਉਣਾ ਪੈਂਦਾ ਆ, ਵੀ ਤੁਸੀਂ ਨੋਟਰੀ ਕਰਾ ਕੇ ਭੇਜ ਦਿਓ। ਸੋ ਪਲੀਜ਼ ਮੇਕ ਸ਼ੋਰ ਕਰੋ। ਤੇ ਜੇ ਕਿਸੇ ਨੇ ਕਲੇਮ ਫਾਈਲ ਕਰਨਾ ਆ ਲਾਈਫ ਇੰਸ਼ੋਰੈਂਸ ਦਾ, ਤੇ ਉਹਦੇ ਲਈ ਉਹ ਕਾਲ ਕਰਕੇ ਫਾਰਮ ਲੈਣਾ ਪੈਂਦਾ ਕੰਪਨੀ ਤੋਂ, ਫਿਰ ਉਹਨੂੰ ਆਨਲਾਈਨ ਵੀ ਭਰ ਸਕਦੇ ਆ। ਸੋ ਯੂਜ਼ਲੀ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਆ 2 ਹਫ਼ਤੇ ਤੋਂ ਲੈ ਕੇ 60 ਦਿਨ ਤੱਕ ਪ੍ਰੋਸੈਸ ਕਰਦੀਆਂ ਆ ਕਲੇਮ ਨੂੰ ਪ੍ਰੋਸੈਸ ਕਰਨ ਦੇ ਲਈ। ਜੀ, ਜੀ। ਸੋ ਜਿਹੜੀ ਲਿਵਿੰਗ ਬੈਨੀਫਿਟ ਵਾਲੀ ਆ ਇੰਸ਼ੋਰੈਂਸ, ਉਹ ਵੀ ਹੁੰਦੀ ਆ, ਜਿੱਦਾਂ ਆਪਾਂ ਤੁਸੀਂ ਕਾਫੀ ਵਾਰੀ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਵੀ ਆ। ਬਹੁਤ ਸਾਰੇ ਲੋਕ ਇਸ ਪਾਸੇ ਵੱਲ ਨੂੰ ਐਜ਼ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਵੀ ਕਈ ਵਾਰੀ ਇਸ ਨੂੰ ਦੇਖਦੇ ਨੇ, ਉਸ ਦਾ ਵੀ ਕੀ ਫਾਇਦਾ ਹੁੰਦਾ ਹੈ? ਜੀ, ਸੋ ਬਿਲਕੁਲ ਕਈ ਬਹੁਤ ਵਾਰੀ ਲੋਕ ਪੁੱਛਦੇ ਆ ਵੀ ਸਾਨੂੰ ਪਰਮਾਨੈਂਟ ਕੈਸ਼ ਵੈਲਿਊ ਵਾਲੀ ਚਾਹੀਦੀ ਆ। ਪ੍ਰੋਬਲਮ ਕੀ ਆ ਵੀ ਕੈਸ਼ ਵੈਲਿਊ ਵਾਲੀ ਦੇ ਵਿੱਚ ਮਿਸ ਰਿਪ੍ਰੈਜ਼ੈਂਟੇਸ਼ਨ ਬਹੁਤ ਕਰਦੇ ਏਜੰਟ, ਬਹੁਤ ਜ਼ਿਆਦੇ। ਕਈ ਵਾਰੀ ਮੈਂ ਦੇਖਦਾ ਵੀ ਬੰਦਾ ਉਹ ਅਫੋਰਡ ਕਰ ਨਹੀਂ ਸਕਦਾ ਤੇ ਉਹਦੀ ਲਾਈਫ ਇੰਸ਼ੋਰੈਂਸ ਲੈ ਦਿੰਦੇ ਵੀ $500 ਮੰਥਲੀ ਲਿਖ ਦਿੱਤੀ ਜੀ, 2.5 ਲੱਖ ਦੀ ਜੇ ਉਹ। ਜਦ ਕਿ ਮੇਨ ਫੋਕਸ ਇਹ ਹੋਣਾ ਚਾਹੀਦਾ ਵੀ ਉਹ ਬੰਦੇ ਦੀ ਸਾਰੀਆਂ ਲਾਇਬਿਲਿਟੀਜ਼ ਕਵਰ ਹੋ ਜਾਊਗੀਆਂ, ਉਹਨੂੰ ਕਿੰਨੀ ਇੰਸ਼ੋਰੈਂਸ ਚਾਹੀਦੀ ਹੈ। ਹਾਂ, ਉਹ ਪਰਮਾਨੈਂਟ ਵੀ ਲੈ ਸਕਦਾ ਜੇ ਅਫੋਰਡ ਕਰ ਸਕਦਾ, ਜਾਂ ਮਿਕਸ ਐਂਡ ਮੈਚ ਕਰ ਲਓ ਵੀ ਤੁਸੀਂ ਇੱਕ ਟਰਮ ਇੰਸ਼ੋਰੈਂਸ ਲੈ ਲਈ, ਇੱਕ ਕੈਸ਼ ਵੈਲਿਊ ਲੈ ਲਈ। ਪ੍ਰੋਬਲਮ ਕੀ ਆ, ਜਿਹਦੇ ਕੋਲ ਵੀ ਲਾਈਫ ਇੰਸ਼ੋਰੈਂਸ, ਪਰਮਾਨੈਂਟ ਲਾਈਫ ਇੰਸ਼ੋਰੈਂਸ ਆ, ਪਲੀਜ਼ ਮੇਕ ਸ਼ੋਰ ਕਰੋ। ਬਹੁਤ ਵਾਰੀ ਜਿਹੜੇ ਏਜੰਟਸ ਆ ਉਹ ਮਿਸ ਰਿਪ੍ਰੈਜ਼ੈਂਟ ਕਰਕੇ ਤੁਹਾਡੀ ਜਿਹੜੀ ਆ ਇੰਟਰਸਟ ਰੇਟ ਜਾਂ ਉਹਨਾਂ ਦਾ ਰੇਟ ਆਫ ਰਿਟਰਨ ਬਹੁਤ ਹਾਈ ਦੱਸ ਦਿੰਦੇ ਆ, 5%, 7%। ਅੱਜ ਤੋਂ 10 ਸਾਲ ਪਹਿਲਾਂ ਜਦੋਂ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਸੀ, ਉਹ ਤੋਂ ਪਹਿਲਾਂ ਵੀ ਇੱਕ ਕੰਪਨੀ ਹੁੰਦੀ ਸੀ, ਤੁਸੀਂ ਸਰਚ ਕਰ ਲਿਓ ਗੂਗਲ 'ਚ, ਮੈਂ ਨਾਂ ਕਾਹਤੇ ਲੈਣਾ। ਉਹਨਾਂ ਨੇ ਬਹੁਤ ਏਜੰਟ ਹਾਇਰ ਕੀਤੇ ਹੋਏ ਸੀ, ਖਾਸ ਕਰਕੇ ਏਸ਼ੀਅਨਸ। ਉਹ ਇੰਨੀ ਜ਼ਿਆਦੇ ਉਹ ਦੱਸਦੇ ਸੀਗੇ ਰੇਟ ਆਫ ਰਿਟਰਨ 12 ਤੋਂ 16% ਆ ਜਾਣੀ ਆ। ਫਿਰ ਮਾਰਕੀਟ ਕ੍ਰੈਸ਼ ਹੋ ਗਈ, ਮਾਰਕੀਟ ਜਦੋਂ ਸਟਾਕ ਕ੍ਰੈਸ਼ ਹੋ ਗਈ, ਲੋਕਾਂ ਦੇ ਸਾਰਿਆਂ ਦੇ ਪੈਸੇ ਮਰ ਗਏ। ਸੋ ਲੋਕ ਰਿਸ਼ਤੇਦਾਰਾਂ ਨਾਲ ਬੋਲਣੋਂ ਵੀ ਹਟ ਗਏ। ਸੋ ਇਹ ਜ਼ਰੂਰ ਧਿਆਨ 'ਚ ਰੱਖੋ। ਤੁਸੀਂ ਆਪਣੀ ਜਿਹੜੀ ਆ ਪਾਲਿਸੀ, ਜੇ ਤੁਸੀਂ ਪਰਮਾਨੈਂਟ ਲਾਈਫ ਇੰਸ਼ੋਰੈਂਸ ਕਰਾਈ ਵੀ ਆ ਨਾ, ਐਵਰੀ ਈਅਰ ਤੁਸੀਂ ਉਹਨਾਂ ਦੀ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਕੇ ਉਹਨਾਂ ਤੋਂ ਸਟੇਟਮੈਂਟ ਮੰਗਾਓ, ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਕਿੰਨੇ ਪੈਸੇ ਜਮ੍ਹਾਂ ਹੋ ਰਹੇ ਹੈਗੇ ਆ, ਤੁਹਾਡੇ ਕਿੰਨੀ ਕੁ ਰਿਟਰਨ ਆ ਰਹੀ ਆ, ਜਿੰਨੀ ਤੁਹਾਨੂੰ ਦੱਸੀ ਸੀ ਉਨੀ ਆ ਰਹੀ ਹੈ ਜਾਂ ਝੂਠੇ ਸੀ। ਦੂਜੇ ਨੰਬਰ ਤੇ ਸਰੈਂਡਰ ਚਾਰਜ, ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ, ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਂਦੇ ਆ, ਪਰਮਾਨੈਂਟ ਲਾਈਫ ਇੰਸ਼ੋਰੈਂਸ ਜਿਹੜੀ ਕੈਸ਼ ਵੈਲਿਊ ਵਾਲੀ ਆ, ਉਹਦੇ ਸਰੈਂਡਰ ਚਾਰਜਸ ਹੁੰਦੇ ਹੈਗੇ। ਜੇ ਕਈ ਕੰਪਨੀਆਂ ਜਿਹੜੀਆਂ 12 ਤੋਂ 14 ਸਾਲ ਲੈਂਦੀਆਂ, ਜੇ 12 ਸਾਲ ਤੋਂ ਪਹਿਲਾਂ ਤੁਸੀਂ ਉਹਨੂੰ ਸਰੈਂਡਰ ਕਰ ਦਿੰਦੇ, ਕੈਂਸਲ ਕਰ ਦਿੰਦੇ, ਤੇ ਤੁਹਾਡੇ ਉਹ ਬਹੁਤ ਸਾਰੇ ਸਰੈਂਡਰ ਚਾਰਜ ਹੈ, ਕਈ ਵਾਰ ਪੈਸੇ ਮਿਲਦੇ ਨਹੀਂ ਹੈਗੇ। ਤੀਜੀ ਜਿਹੜੀ ਗਲਤ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਵੀ ਜੀ ਤੁਹਾਡੇ ਪੈਸੇ ਬਹੁਤ ਜਮ੍ਹਾਂ ਹੋ ਜਾਣੇ ਆ, ਤੇ ਤੁਸੀਂ ਜਦੋਂ ਮਰਜ਼ੀ ਇਹ ਵਰਤ ਸਕਦੇ ਆ। ਇਹ ਨਹੀਂ ਹੈ। ਜਦੋਂ ਮੰਨ ਲਓ ਵੀ ਤੁਸੀਂ ਕੈਸ਼ ਵੈਲਿਊ ਵਾਲੀ ਕਰਾਈ ਆ, ਤੁਹਾਡਾ 10, 20, $30,000 ਜਮ੍ਹਾਂ ਵੀ ਹੋਇਆ, ਜਦੋਂ ਤੁਸੀਂ ਪੈਸੇ ਲੈਣੇ ਉਹ ਐਜ਼ ਏ ਲੋਨ ਲੈਣਾ, ਲੋਨ ਲੈ ਕੇ ਉਹ ਤੁਹਾਨੂੰ ਇੰਟਰਸਟ ਵੀ ਦੇਣਾ ਪੈਣਾ ਹੈਗਾ ਆ। ਸੋ ਇਹ ਚੀਜ਼ਾਂ ਵਿੱਚ ਜਿਹੜੀਆਂ ਇਹ ਧਿਆਨ ਦੇ ਵਿੱਚ ਰੱਖੋ। ਅੱਜ ਕੱਲ੍ਹ ਹੁਣ ਬੜਾ ਸੌਖਾ ਆ। ਮੈਂ ਜਦੋਂ ਕੰਮ ਸ਼ੁਰੂ ਕੀਤਾ ਸੀ 31 ਸਾਲ ਪਹਿਲਾਂ, ਉਹਦਾ ਹੱਥ ਨਾਲ ਹੀ ਐਪਲੀਕੇਸ਼ਨਾਂ ਭਰਦੇ ਸੀ, ਇੰਟਰਨੈਟ ਨਹੀਂ ਸੀ, ਹੈ ਨਾ, ਕੋਈ ਰਿਸਰਚ ਨਹੀਂ ਕਰ ਸਕਦੇ ਸੀ। ਅੱਜ ਕੱਲ੍ਹ ਤਾਂ 1 ਮਿੰਟ ਲੱਗਦਾ, ਤੁਸੀਂ ਕਿਹੜੀ ਕੰਪਨੀ ਆ, ਉਹਦੀ ਰੇਟਿੰਗ ਕੀ ਹੈਗੀ ਆ, ਤੁਹਾਡਾ ਕੀ ਹੋਊਗਾ, ਸਾਰਾ ਕੁਝ ਤੁਸੀਂ ਜਿਹੜਾ ਆਨਲਾਈਨ ਸਰਚ ਕਰ ਸਕਦੇ ਹੈਗੇ। ਤੁਹਾਨੂੰ ਜ਼ਰੂਰੀ ਨਹੀਂ ਤੁਸੀਂ ਮੇਰੇ ਤੇ ਯਕੀਨ ਕਰਨਾ, ਤੁਸੀਂ ਗੂਗਲ ਕਰੋ, ਗੂਗਲ ਦੇ ਉੱਤੇ ਬੜਾ ਜਲਦੀ ਰਿਸਰਚ ਕਰ ਸਕਦੇ ਹਾਂ। ਐਜੂਕੇਸ਼ਨ ਲੈਣ ਦੇ ਲਈ ਜ਼ਰੂਰ ਜਿਹੜਾ ਕੋਈ ਵੀ ਲਾਇਸੈਂਸਡ ਇੰਸ਼ੋਰੈਂਸ ਏਜੰਟ ਆ ਜਾਂ ਸਰਟੀਫਾਈਡ ਫਾਈਨੈਂਸ਼ੀਅਲ ਪਲਾਨਰ ਹੈਗਾ, ਉਹਦੇ ਨਾਲ ਜ਼ਰੂਰ ਗੱਲਬਾਤ ਕਰੋ। ਜੀ, ਸੋ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 4082722500 ਤੇ ਸਮਾਂ ਆਪਣਾ ਸਮਾਪਤ ਆ। ਥੈਂਕ ਯੂ ਹਰਜੋਤ ਸਿੰਘ ਜੀ, ਮਿਲਦੇ ਹਾਂ ਜੀ ਜੀ। ਧੰਨਵਾਦ। ਸੋ ਆਪਾਂ ਸਰੋਤਿਆਂ ਨੂੰ ਦੱਸਣਾ, ਪਿਛਲੇ 4-5 ਮਹੀਨਿਆਂ ਤੋਂ ਆਪਾਂ ਲਾਈਫ ਇੰਸ਼ੋਰੈਂਸ ਬਾਰੇ ਐਜੂਕੇਸ਼ਨ ਦਿੱਤੀ ਆ। ਹੁਣ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਆਪਾਂ ਮੈਡੀਕੇਅਰ ਤੇ ਅਵਾਮਾ ਕੇਅਰ ਬਾਰੇ ਜਿਹੜੀ ਹੈ ਜਾਣਕਾਰੀ ਦੇਵਾਂਗੇ। ਮੈਡੀਕੇਅਰ ਬੜਾ ਕੰਪਲੀਕੇਟਡ ਇਸ਼ੂ ਹੈਗਾ ਆ। ਜਿਹੜੇ ਓਵਰ 65 ਹੋ ਜਾਂਦੇ, ਉਹ 'ਚ ਪਾਰਟ ਏ ਕੀ ਕਵਰਡ ਆ, ਬੀ ਕੀ ਕਵਰਡ ਆ, ਡੀ ਕੀ ਆ, ਕਿਹੜਾ ਲੈਣਾ ਕਿਹੜਾ ਨਹੀਂ ਲੈਣਾ, ਉਹ ਜ਼ਰੂਰ ਆਪਾਂ ਪੂਰੇ USA ਦੇ ਵਿੱਚ ਕੋਸ਼ਿਸ਼ ਕਰਾਂਗੇ। ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਕਿਉਂਕਿ ਉਹ ਅਕਤੂਬਰ 15 ਤੋਂ ਲੈ ਕੇ
ਨਵੰਬਰ 7 ਤੱਕ ਜਿਹੜੀਆਂ ਹੁੰਦੀਆਂ ਪਾਲਿਸੀਜ਼ ਤੁਸੀਂ ਲੈ ਸਕਦੇ ਆ। ਬਾਕੀ ਜਦੋਂ ਕਿਸੇ ਨੇ 65 ਹੋਣਾ ਆ ਉਹ ਤਾਂ ਈਅਰ ਰਾਊਂਡ ਵੀ ਹੋ ਸਕਦਾ, ਪਰ ਜੇ ਕਿਸੇ ਨੇ ਪਲਾਨ ਉਹ ਚੇਂਜ ਕਰਾਣੀ ਆ ਆਪਣਾ ਪਾਰਟ ਡੀ ਵਗੈਰਾ, ਉਹੀ ਟਾਈਮ ਹੁੰਦਾ। ਉਹਦੇ ਬਾਰੇ ਜ਼ਰੂਰ ਆਪਾਂ ਤੁਹਾਨੂੰ ਨੌਲੇਜ ਜਿਹੜਾ ਦੇਵਾਂਗੇ। ਮੇਰੇ ਨਾਲ ਫ੍ਰਿਜਨੋ ਆਫਿਸ ਤੋਂ ਵੀ ਸਾਡੇ ਜਿਹੜੇ ਕੋਵਰਕਰਸ ਆ ਜੁੜਨਗੇ। ਸੋ ਇਸੇ ਤਰ੍ਹਾਂ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਜੀ ਤੇ ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਇੱਥੇ ਹੀ ਹੁਣ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।